ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ, ਇਹ ਸ਼ਖਸੀਅਤ ਜਿਹੜੀ ਸਾਡੇ ਨਾਲ ਅੱਜ ਮਹਿਮਾਨ ਹੈ, ਇਹ ਬਹੁਤ ਵੱਡੇ ਨਾਵਲਕਾਰ ਨੇ ਪੰਜਾਬੀ ਦੇ, ਬੜਾ ਨਾਂ ਹੈ ਇਹਨਾਂ ਦਾ, ਅਤੇ ਇਹਨਾਂ ਦੇ ਮਗਰ ਇੱਕ ਪਾਠਕਾਂ ਦੀ ਫੌਜ ਹੈ ਜਿਹੜੀ ਇਹਨਾਂ ਦਾ ਪੂਰਾ ਸਤਿਕਾਰ ਕਰਦੀ ਹੈ। ਅਸੀਂ ਵੀ ਇਹਨਾਂ ਦਾ ਸਤਿਕਾਰ ਕਰਨ ਲਈ ਅੱਜ ਇਹਨਾਂ ਨੂੰ ਇੱਥੇ ਬੁਲਾਇਆ, ਅਤੇ ਅਸੀਂ ਕੁਝ ਦਰਸ਼ਕਾਂ ਜਿਨ੍ਹਾਂ ਨੂੰ ਇਹਨਾਂ ਬਾਰੇ ਪਤਾ ਨਹੀਂ ਹੈ, ਜਾਂ ਕੁਝ ਦਰਸ਼ਕ ਜਿਨ੍ਹਾਂ ਨੂੰ ਇਹਨਾਂ ਬਾਰੇ ਪਤਾ ਹੈ ਪਰ ਬਹੁਤਾ ਪਤਾ ਨਹੀਂ ਹੈ, ਅਸੀਂ ਉਹਨਾਂ ਸਾਰਿਆਂ ਨੂੰ ਇਕਸਾਰ ਕਰਨ ਲਈ ਅੱਜ ਇਹਨਾਂ ਨੂੰ ਆਪਣੇ ਸਟੂਡੀਓ 'ਚ ਮਹਿਮਾਨ ਬੁਲਾਇਆ। ਮੇਰੀ ਮੁਰਾਦ ਹੈ ਸ਼ਿਵ ਚਰਨ ਜੱਗੀ ਕੁੱਸਾ ਤੋਂ। ਜੱਗੀ ਜੀ, ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ, ਜਿਵੇਂ ਹੁਣੇ ਸਾਨੂੰ ਪਤਾ ਲੱਗਾ ਕਿ ਤੁਸੀਂ ਬਰਤਾਨੀਆ ਤੋਂ ਕੈਨੇਡਾ ਆਏ ਹੋ, ਤੁਸੀਂ ਲੇਖਕ ਬਣਨ ਤੋਂ ਪਹਿਲਾਂ ਬਰਤਾਨੀਆ ਚਲੇ ਗਏ ਸੀ ਕਿ ਲੇਖਕ ਬਣ ਕੇ ਬਰਤਾਨੀਆ ਗਏ? ਮੈਂ ਪਹਿਲਾਂ ਆਸਟਰੀਆ ਰਿਹਾ ਜੀ। ਅੱਛਾ। ਤਕਰੀਬਨ 25 ਸਾਲ। ਵਾਹ। ਅਤੇ ਜਿਹੜਾ ਮੈਂ ਲੇਖਕ ਬਣਿਆ ਤਕਰੀਬਨ 1987 ਦੇ ਵਿੱਚ ਮੇਰਾ ਪਹਿਲਾ ਨਾਵਲ ਆਇਆ ਸੀ, ਜੱਟ ਵੱਢਿਆ ਬੋਹੜ ਦੀ ਛਾਵੇਂ। ਵਾਹ। ਅੱਛਾ ਜੀ। ਮੇਰੀ ਜਿਹੜਾ ਸਾਹਿਤਕ ਸਫ਼ਰ ਹੈ ਉਹ ਨਾਵਲ ਤੋਂ ਹੀ ਸ਼ੁਰੂ ਹੁੰਦਾ। ਗੁਰੂ ਦੀ ਕਿਰਪਾ ਮੇਰੇ 'ਤੇ ਇਹੀ ਹੈ ਬਈ ਮੈਂ ਆਮ ਲੋਕਾਂ ਨਾਲੋਂ ਪੁੱਠਾ ਜਿਹਾ ਹੀ ਚੱਲਿਆ, ਕਿਉਂਕਿ ਜਦੋਂ ਮੈਂ ਆਸਟਰੀਆ ਦੇ ਵਿੱਚ ਸੀ, ਕੋਈ 100-200 ਕਿਲੋਮੀਟਰ ਦੇ ਵਿੱਚ ਆਪਣਾ ਦੇਸੀ ਬੰਦਾ ਨਹੀਂ ਸੀ ਹੁੰਦਾ। ਅਤੇ ਚਲੋ ਨਾਵਲਾਂ ਦਾ ਸਿਲਸਿਲਾ ਪੜ੍ਹਨ ਦਾ ਤਾਂ ਪਹਿਲਾਂ ਹੀ 8ਵੀਂ 9ਵੀਂ ਤੋਂ ਹੀ ਸ਼ੁਰੂ ਹੋ ਗਿਆ ਸੀਗਾ। ਪਿੱਛੋਂ ਮੈਂ ਪੰਜਾਬ ਤੋਂ ਨਾਵਲ ਮੰਗਾ ਕੇ ਆਪਣਾ ਪੜ੍ਹਨੇ ਸ਼ੁਰੂ ਕੀਤੇ, ਅਤੇ ਉਦੋਂ ਬਾਅਦ ਤਕਰੀਬਨ 1986 ਤੱਕ ਤਕਰੀਬਨ ਬਹੁਤ ਕੁਛ ਪੜ੍ਹਿਆ ਗਿਆ। ਉਦੋਂ ਬਾਅਦ ਮੈਂ ਮਤਲਬ 86 ਦੇ ਵਿੱਚ ਮੈਨੂੰ ਆ ਕੇ ਅੰਦਰੋਂ ਮਹਿਸੂਸ ਹੋਇਆ ਵੀ ਮੈਂ ਕੁਛ ਲਿਖ ਸਕਦਾ, ਕਿਉਂਕਿ ਤੁਹਾਡੇ ਅੰਦਰ ਇਹੋ ਜਿਹਾ ਸ਼ਬਦ ਭੰਡਾਰ ਇਕੱਠਾ ਹੋ ਜਾਂਦਾ, ਤੁਹਾਨੂੰ ਲਿਖਣ ਦੀ ਤਕਰੀਬਨ ਮਾੜੀ ਮੋਟੀ ਜਾਂਚ ਆ ਜਾਂਦੀ ਜਦੋਂ ਤੁਸੀਂ ਇੰਨਾ ਪੜ੍ਹਦੇ ਹੋ, ਹਾਜ਼ਤ ਹੋਣ ਲੱਗ ਪੈਂਦੀ। ਹਾਂਜੀ, ਉਹ ਗੱਲ। ਅਤੇ ਚਲੋ ਮੈਂ ਨਾਵਲ, ਛੋਟਾ ਜਿਹਾ ਨਾਵਲ ਸੀ, ਉਹ 170 ਕੁ ਸਫ਼ੇ ਦਾ ਸੀ, ਹੁਣ ਮਤਲਬ ਕਿਤਾਬ ਦੀ ਗੱਲ ਕਰਦਾ। ਚਲੋ ਉਹ ਲਿਖਿਆ ਜੀ, 3-4 ਵਾਰੀ ਉਹਦੀ ਸੋਧ ਕੀਤੀ। ਮੈਨੂੰ ਮੈਂ ਤਾਂ ਵੀ 3500 ਰੁਪਈਆ ਦੇ ਕੇ ਆਪਦੇ ਪੱਲਿਓਂ ਛਪਵਾਇਆ ਉਹ ਜਲੰਧਰ ਤੋਂ। ਉਸ ਤੋਂ ਬਾਅਦ ਵੀ ਮਤਲਬ 2-3 ਨਾਵਲ ਮਤਲਬ ਆਏ ਨਾ, ਅਤੇ ਚਲੋ ਜਿਹੜਾ ਮੇਰਾ ਨਾਮ ਬਣਿਆ ਜਦੋਂ ਪੁਰਜਾ ਕੱਟ ਮਰੇ ਨਾਵਲ ਲਿਖਿਆ ਗਿਆ, ਸ਼ਾਇਦ ਤੁਸੀਂ ਪੜ੍ਹਿਆ। ਅਤੇ ਉਹ ਪੁਰਜਾ ਕੱਟ ਮਰੇ ਜਦੋਂ ਫਿਰ ਨਾਵਲ ਛਪਿਆ, ਅਤੇ ਤਕਰੀਬਨ ਫਿਰ ਰਾਤੋਂ ਰਾਤ ਲੋਕਾਂ ਨੂੰ ਪਤਾ ਲੱਗਿਆ ਕੋਈ ਜੱਗੀ ਕੁੱਸਾ ਵੀ ਹੈਗਾ। ਕਿਉਂਕਿ ਉਸ ਸਮੇਂ ਜਦੋਂ ਮਤਲਬ ਇਹੋ ਜਿਹਾ ਨਾਵਲ ਲਿਖਣਾ ਤਾਂ ਇੱਕ ਵੱਡੀ ਗੱਲ ਸੀਗੀ, ਵੀ ਉਦੋਂ ਤੁਸੀਂ ਖਾੜਕੂਵਾਦ ਦੇ ਜਾਂ ਪੁਲਿਸ ਦੇ ਖਿਲਾਫ ਕੁਛ ਵੀ ਲਿਖ ਦੇਣਾ ਇੱਕ ਬਹੁਤ ਦਿਲ ਜਿਗਰੇ ਵਾਲੀ ਗੱਲ ਸੀ। ਨਹੀਂ, ਮੈਂ ਪੜ੍ਹਿਆ ਉਹ ਨਾਵਲ ਤੁਹਾਡਾ। ਜਿਹੜੀ ਦੂਜੀ ਗੱਲ ਹੈ ਕਿ ਜੱਟ ਵੱਢਿਆ ਬੋਹੜ ਦੀ ਛਾਵੇਂ, ਹਾਂਜੀ, ਇਹ ਇੱਕਦਮ ਧਿਆਨ ਜੱਟਾਂ 'ਤੇ ਗਿਆ। ਇਹ ਪੰਡਤ ਕਿਉਂ ਨਹੀਂ ਵੱਢਿਆ ਬੋਹੜ ਦੀ ਛਾਵੇਂ? ਉਹ ਨਹੀਂ, ਉਹ ਗੱਲ, ਉਹ ਪਤਾ ਗੱਲ ਕਿ ਉਹ ਪੁਰਾਣਾ ਇੱਕ ਗੀਤ ਸੀ, ਸ਼ਾਇਦ ਜੱਗੇ ਜੱਟ ਦਾ, ਹੁਣ ਮੈਨੂੰ ਯਾਦ ਨਹੀਂ ਸੀ, ਨਿੱਕੇ ਹੁੰਦੇ ਸੀ ਉਦੋਂ, ਆਪਣਾ 9 ਮਣ ਰੇਤ ਭਿੱਜ ਗਈ ਜੱਟ ਵੱਢਿਆ ਬੋਹੜ ਦੀ ਛਾਵੇਂ। ਉਹ ਸਾਡੇ ਨਾਲ ਇੱਕ ਮੁੰਡਾ ਪੜ੍ਹਦਾ ਹੁੰਦਾ ਸੀ ਕਾਲਜ ਦੇ ਵਿੱਚ, ਇੰਡੀਅਨ ਕਾਲਜ ਮੋਗੇ। ਉਹਦਾ ਕਿਸੇ ਮਤਲਬ ਕੁੜੀ ਨਾਲ ਕੋਈ ਚੱਕਰ ਸੀਗਾ ਕੋਈ, ਅਤੇ ਚਲੋ ਹੁਣ ਤੁਹਾਨੂੰ ਪਤਾ ਵੀ ਉਦੋਂ ਚੱਕਰ ਹੋਣੇ ਬਹੁਤ ਬੁਰੀ ਗੱਲ ਸੀ। ਅਤੇ ਚਲੋ ਉਹਨੂੰ ਕਿਤੇ ਮਾਰਨ ਜਾਂ ਮਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਅਤੇ ਉਹ ਮਤਲਬ ਜਿਹਨੂੰ ਰੱਬ ਰੱਖੇ ਮਾਰੇ ਕੌਣ ਵਾਲੀ ਗੱਲ, ਬਈ ਜਦੋਂ ਤੀਜੀ ਜਾਂ ਸ਼ਾਇਦ ਚੌਥੀ ਵਾਰ ਉਹਨੂੰ ਜਦੋਂ ਫਿਰ ਬੋਹੜ ਦੇ ਥੱਲੇ ਮਾਰਨ ਲੱਗਿਆ, ਅੱਧੀ ਰਾਤ ਦਾ ਮਤਲਬ ਸੀਗਾ ਟਾਈਮ, ਅਤੇ ਉਹ ਕਿਤੇ ਭੁਲੇਖੇ ਜਿਹੜੇ ਮਾਰਨ ਵਾਲੇ ਸੀ ਨਾ, ਉਹਨਾਂ ਤੋਂ ਭੁਲੇਖੇ ਦੇ ਨਾਲ ਮਤਲਬ ਦਾਰੂ ਪੀਤੀ ਦੇ ਵਿੱਚ ਆਪਦਾ ਹੀ ਬੰਦਾ ਵੱਢਿਆ ਗਿਆ। ਉਹ ਫਿਰ ਵੀ ਬਚ ਗਿਆ। ਉਹ ਫਿਰ ਮੈਂ ਪੂਰਾ ਜਿਹੜੀ ਸੀ ਨਾ ਮਤਲਬ ਚਲੋ ਉਹਦੇ ਵਿੱਚ ਇਮੈਜੀਨੇਸ਼ਨ ਤਾਂ ਤੁਹਾਨੂੰ ਪਾਉਣੀ ਪੈਂਦੀ, ਕਲਪਨਾ ਬਿਨਾਂ ਨਾਵਲ ਨਹੀਂ ਚੱਲਦਾ, ਅਤੇ ਉਸ ਕਰਕੇ ਉਹ ਮੇਰਾ ਨਾਵਲ ਮਤਲਬ ਉਦੋਂ ਹੋਂਦ ਦੇ ਵਿੱਚ ਆਇਆ। ਇਹ ਕੁੱਸਾ ਜੀ, ਆਮ ਤੌਰ 'ਤੇ ਪਹਿਲਾਂ ਲੋਕ ਕਹਾਣੀ ਲਿਖਣ ਦੀ ਮਸ਼ਕ ਕਰਦੇ ਆ, ਕਹਾਣੀ ਲਿਖਦੇ ਆ, ਕਹਾਣੀ ਲਿਖ ਕੇ ਆਪਣੇ ਆਪ ਟੈਸਟ ਲੈਂਦੇ ਆ ਵੀ ਮੇਰੀ ਕਹਾਣੀ ਪਸੰਦ ਆਉਂਦੀ ਲੋਕਾਂ ਨੂੰ ਕਿ ਨਹੀਂ। ਤੁਸੀਂ ਸਿੱਧਾ ਹੀ ਰਿਸਕ ਲੈ ਲਿਆ ਨਾਵਲ ਲਿਖਣ ਦਾ। ਉਹ ਦੇਖੋ ਜੀ, ਜਿਵੇਂ ਹੁਣ ਕਹਿੰਦੇ ਹੁੰਦੇ ਵੀ ਤੈਨੂੰ ਕਮਲਾ ਆਖ ਦੇ ਤੂੰ ਆਹੋ ਆਖ, ਮੇਰਾ ਉਹੀ ਆ, ਮੈਨੂੰ ਦੁਨੀਆ ਦੀ ਕੋਈ ਪਰਵਾਹ ਹੀ ਨਹੀਂ ਹੁੰਦੀ। ਅੱਛਾ। ਜੋ ਕੁਛ ਆਇਆ ਮਨ ਦੇ ਵਿੱਚ ਉਹ ਲਿਖਤਾ। ਚਲੋ 3500 ਰੁਪਈਆ ਦਿੱਤਾ, ਨਾਵਲ ਵੀ ਛਪ ਗਿਆ, ਹੋਰ ਵੀ 2-3 ਆਏ ਹਨ ਉਸ ਤੋਂ ਬਾਅਦ। ਪਰ ਜਦੋਂ ਮੈਂ ਪਿੰਡ ਜਾਣਾ 84 ਜੋ ਕੁਛ ਹੋਇਆ ਸੀ, ਲੋਕਾਂ ਨੇ ਗੱਲਾਂ ਸੁਣਾਉਣੀਆਂ, ਆਪ ਵੀ ਜਾ ਕੇ ਫਿਰ ਦੇਖਿਆ ਵੀ ਆਹ ਕੁਛ ਉੱਥੇ ਮੁਕਾਬਲਾ ਬਣਿਆ, ਜੋ ਕੁਛ ਹੋਇਆ, ਉਹ ਤੁਹਾਡੀ ਇੱਕ ਤਰ੍ਹਾਂ ਨਾਲ ਸਿਰ ਧੜ ਦੀ ਆਪਦੇ ਆਪ ਨਾਲ ਸਿਰ ਧੜ ਦੀ ਬਾਜੀ ਲੱਗ ਜਾਂਦੀ ਹੈ ਵੀ ਜੇ ਹੁਣ ਇਹ ਤੁਸੀਂ ਨਾ ਲਿਖੋਗੇ ਵੀ ਇੱਕ ਤਰ੍ਹਾਂ ਨੂੰ ਤੁਸੀਂ ਮਰ ਜਾਓਗੇ, ਹੈ ਨਾ, ਤੁਹਾਨੂੰ ਹਾਰਟ ਅਟੈਕ ਹੋ ਜਾਊ। ਪਹਿਲਾ ਮੁਕਾਬਲਾ ਤੁਹਾਡਾ ਆਪਣੇ ਆਪ ਨਾਲ ਹੀ ਹੁੰਦਾ ਹੈ। ਹਾਂ, ਬਿਲਕੁਲ। ਤੁਸੀਂ ਤਾਂ ਮਤਲਬ ਹੁਣ ਸਾਗਰ ਬੰਦੇ ਹੋ, ਸਮੁੰਦਰ ਬੰਦੇ ਹੋ, ਤੁਹਾਨੂੰ ਤਾਂ ਦੱਸਣ ਦੀ ਵੀ ਲੋੜ ਨਹੀਂ। ਉਹ ਕਹਿੰਦੇ ਹੁੰਦੇ ਵੀ ਮਤਲਬ ਸੂਰਜ ਦੇ ਸਾਹਮਣੇ ਤਾਂ ਇੱਕ ਦੀਵਾ ਭੜਕਣ ਵਾਲੀ ਗੱਲ ਹੈ। ਤੁਸੀਂ ਆਪਣੀ ਗੱਲ ਕਰੋ। ਤੇ ਉਹ ਕਹਿਣ ਦਾ ਮਤਲਬ ਇਹ ਆ ਬਈ ਤੁਹਾਡਾ ਆਪਦੇ ਆਪ ਨਾਲ ਟੱਕਰ ਚੱਲਦੀ ਹੈ ਪਹਿਲਾਂ। ਬਿਲਕੁਲ। ਤੇ ਉਹ ਹੁਣ ਚਲੋ ਗੁਰੂ ਬਾਬੇ ਨਾਨਕ ਦੀ ਕਿਰਪਾ ਹੀ ਇੰਨੀ ਅੱਜ ਦੇ
ਕੰਪੀਟੀਸ਼ਨ ਦੇ ਯੁੱਗ ਵਿੱਚ ਬੰਦੇ ਨੇ ਲਿਖਣਾ ਇੱਕ ਗੱਲ ਵੱਖਰੀ ਹੈ, ਛਪਣਾ ਵੀ ਚਲੋ ਇੱਕ ਗੱਲ ਵੱਖਰੀ ਹੈ, ਤੁਸੀਂ ਪੈਸੇ ਦੇ ਕੇ ਵੀ ਛਪਵਾ ਸਕਦੇ ਹੋ, ਤੇ ਪਰ ਮੇਰੇ ਤੇ ਗੁਰੂ ਦੀ ਕਿਰਪਾ ਇਹ ਹੈ ਵੀ ਤੁਹਾਡਾ ਵਿਕਣਾ ਇੱਕ ਬਹੁਤ ਵੱਡੀ ਗੱਲ ਹੈ, ਤੇ ਤੁਹਾਨੂੰ ਪਬਲਿਸ਼ਰ ਵੱਲੋਂ ਖੁੱਲ੍ਹੇ ਡੁੱਲੇ ਪੈਸੇ ਵੀ ਮਿਲਣੇ ਕੋਈ ਉਸ ਤੋਂ ਵੀ ਵੱਡੀ ਗੱਲ ਹੈ। ਇਹ ਜੱਗੀ ਜੀ, ਜਿੱਦਾਂ ਤੁਹਾਡੀ ਪਰਸਨੈਲਿਟੀ ਬਹੁਤ ਸਾਰੀਆਂ ਗੱਲਾਂ ਦੇ ਨਾਲ ਭਰਪੂਰ ਹੈ, ਅਨੁਭਵ ਬੜਾ ਅਮੀਰ ਹੈ, ਤਜਰਬੇ ਬਹੁਤ ਹੋਏ ਜ਼ਿੰਦਗੀ 'ਚ, ਜਿੱਦਾਂ ਤੁਸੀਂ 25 ਸਾਲ ਆਸਟ੍ਰੇਲੀਆ, ਉਹ ਤੋਂ ਬਾਅਦ ਬਰਤਾਨੀਆ, ਵੰਨ-ਸੁਵੰਨੇ ਮੁਲਕਾਂ 'ਚ ਤੁਸੀਂ ਗਲੋਬ ਗਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਮੇਰਾ ਕਹਿਣ ਦਾ ਮਤਲਬ ਹੈ ਕਿ ਇੱਕਦਮ ਇਹ ਸਾਰਾ ਕੁਝ ਜਿਹੜਾ ਹੈਗਾ, ਉਨੇ ਹੀ ਸਾਡੇ ਮਨ 'ਚ ਸਵਾਲ ਜ਼ਿਆਦਾ ਆ ਰਹੇ ਆ। ਸਵਾਲਾਂ ਨੂੰ ਮੇਰੇ ਕੋਲੋਂ ਸਿਲਸਿਲਾ ਨਹੀਂ ਦੇ ਹੋਣਾ, ਕੋਈ ਤਰਤੀਬ ਨਹੀਂ ਬੰਨ੍ਹ ਹੋਣੀ। ਇਸ ਤੋਂ ਪਹਿਲਾਂ ਕਿ ਆਪਾਂ ਹੋਰ ਲੰਬੀ ਚੌੜੀ ਗੱਲ ਵਿੱਚ ਸਾਹਿਤ ਵਿੱਚ ਉਲਝ ਜਾਈਏ, ਥੋੜ੍ਹਾ ਜਿਹਾ ਆਪਣੇ ਪਿਛੋਕੜ ਬਾਰੇ ਦੱਸੋ। ਪਿਛੋਕੜ ਮੈਂ ਅੱਗੇ ਵੀ ਬਹੁਤ ਵਾਰੀ ਮੈਂ ਦੱਸ ਚੁੱਕਿਆ ਬਈ ਮੂੰਹ ਦੇ ਵਿੱਚ ਸੋਨੇ ਦਾ ਚਮਚਾ ਲੈ ਕੇ ਤਾਂ ਫਿਰ ਮੈਂ ਵੀ ਨਹੀਂ ਜੰਮਿਆ ਸੀ, ਇੱਕ ਆਮ ਮੱਧ ਵਰਗੀ ਕਿਸਾਨ ਪਰਿਵਾਰ ਦਾ ਬੱਚਾ। ਠੀਕ ਹੈ। ਜਿਹੜੀਆਂ ਆਮ ਲੋਕਾਂ ਨੇ ਤੰਗੀਆਂ ਤਰੁਸ਼ੀਆਂ ਦੇਖਦੇ ਆ, ਤੇ ਉਹਨੇ ਮੈਂ ਵੀ ਦੇਖੀਆਂ ਵੀ ਆ। ਚਲੋ ਉਹ ਕਹਿੰਦੇ ਵੀ ਗਰੀਬੀ ਤੋਂ ਲੈ ਕੇ ਅਮੀਰੀ ਤੱਕ, ਜਾਂ ਮਤਲਬ ਹੱਥ ਤੰਗ ਤੋਂ ਲੈ ਕੇ ਖੁੱਲ੍ਹੇ ਹੱਥ ਤੱਕ ਕਹਿ ਲਓ, ਤੇ ਉਹ ਸਾਰੇ ਜਿਹੜੇ ਪੜਾਅ ਮਤਲਬ ਦੇਖੇ ਵੇ ਆ ਜੀ। ਤੇ ਉਹ ਕਹਿਣ ਦਾ ਮਤਲਬ ਇਹ ਹੈ ਵੀ ਕਿੱਥੇ ਨਾਲ ਤਾਲੁਕ ਰੱਖਦੇ ਹੋ, ਕਿੱਥੇ ਜਨਮ? ਪਿੰਡ ਕੁੱਸਾ, ਜ਼ਿਲ੍ਹਾ ਮੋਗਾ। ਹਾਂਜੀ, ਉਹ ਸਾਰਾ ਕੁਝ ਦੱਸੋ। ਪਿੰਡ ਕੁੱਸਾ, ਜ਼ਿਲ੍ਹਾ ਮੋਗਾ। ਚਲੋ ਪਹਿਲਾਂ ਫਿਰੋਜ਼ਪੁਰ ਦੇ ਵਿੱਚ ਸੀ, ਪਿੱਛੋਂ ਫਰੀਦਕੋਟ, ਫਿਰ ਮੋਗਾ। ਮੈਂ ਦੱਸਦਾ ਹੁੰਦਾ ਵੀ ਹੁਣ ਕਦੇ ਨਾ ਕਿਤੇ ਬੱਦਰੀ ਕਲਾ ਮੜਾ ਦੇਣਗੇ, ਫਿਰ ਕੁੱਸਾ ਜ਼ਿਲ੍ਹਾ ਬਣ ਜੂਗਾ ਹਨਾ, ਤੇ ਫਿਰ ਕੁੱਸਾ ਵੀ ਬਣ ਜੂਗਾ। ਉਹ ਕਹਿਣ ਦਾ ਮਤਲਬ ਇਹ ਬਈ ਛੋਟਾ ਜਿਹਾ ਕੁੱਸਾ ਪਿੰਡ ਹੈ ਸਾਡੇ ਪਿੰਡ ਦੇ। ਓਮ ਪ੍ਰਕਾਸ਼ ਕੁੱਸਾ ਹੋਣੀ, ਕਰਮਜੀਤ ਕੁੱਸਾ, ਬੜੇ ਵਧੀਆ ਰਾਈਟਰ ਰਹੇ ਆ। ਤੇ ਮੇਰਾ ਬੜਾ ਸੁਭਾਗ ਆ ਵੀ ਓਮ ਪ੍ਰਕਾਸ਼ ਕੁੱਸਾ ਤੋਂ ਮੈਂ ਪੜ੍ਹਦਾ ਰਿਹਾ, ਤੇ ਕਰਮਜੀਤ ਕੁੱਸਾ ਇੱਕ ਤਰ੍ਹਾਂ ਨਾਲ ਮੇਰਾ ਵੱਡਾ ਭਰਾ। ਜਦੋਂ ਉਹਨਾਂ ਨੇ ਨਾਵਲ ਲਿਖਿਆ ਬੁਰਕੇ ਵਾਲੇ ਲਟੇਰੇ, ਤੇ ਮੈਂ ਬੜੇ ਹਸਰਤ ਨਾਲ ਉਸ ਬੰਦੇ ਨੂੰ ਦੇਖਣਾ ਵੀ ਇਹ ਬੰਦਾ ਰਾਈਟਰ ਆ ਸਾਡੇ ਪਿੰਡ ਦਾ। ਓਮ ਪ੍ਰਕਾਸ਼ ਕੁੱਸਾ ਹੋਣੀ ਉਦੋਂ ਪਗੜੀ ਸੰਭਾਲ ਜੱਟਾ ਰਸਾਲਾ ਕੱਢਦੇ ਹੁੰਦੇ ਸੀਗੇ, ਤੇ ਬੜਾ ਮਤਲਬ ਸਾਡੇ ਪਿੰਡ ਨੂੰ ਮਾਣ ਹੈ। ਚਲੋ ਉਹਦੇ ਵਿੱਚ ਮਾੜਾ ਮੋਟਾ ਆਪਣਾ ਵੀ ਯੋਗਦਾਨ ਪਿਆ ਪਿੰਡ ਦੇ ਨਾਂ ਅੱਗੇ ਤੋਰਨ। ਚਲੋ ਅੱਛਾ, ਇਹਦੇ ਵਿੱਚ ਹੀ ਹੈਗਾ ਕਿ ਤੁਸੀਂ ਕਰਮਜੀਤ ਕੁੱਸਾ ਦਾ ਓਮ ਪ੍ਰਕਾਸ਼ ਜੀ ਦਾ ਨਾਮ ਦੱਸਤਾ। ਹਾਂਜੀ। ਨਾਵਲ ਲਿਖਣ ਤੋਂ ਪਹਿਲਾਂ ਬੰਦੇ ਦੀ ਦੁਬਿਧਾ ਹੁੰਦੀ ਆ, ਮੈਂ ਕਿੱਦਾਂ ਦੇ ਨਾਵਲ ਲਿਖਣੇ ਆ। ਹਾਂਜੀ। ਕਿੱਦਾਂ ਦੇ ਨਾਵਲ ਲਿਖਣ ਤੋਂ ਮੈਂ ਕਿੱਦਾਂ ਦੇ ਨਾਵਲ ਪੜ੍ਹਨੇ ਆ, ਤੇ ਕਿੱਦਾਂ ਦੇ ਲੇਖਕ ਪੜ੍ਹਨੇ ਆ। ਤੁਸੀਂ ਕਿਹਨਾਂ ਨਾਵਲਕਾਰਾਂ ਨੂੰ ਪੜ੍ਹਿਆ, ਤੇ ਕਿਹਨਾਂ ਦਾ ਤੁਹਾਨੂੰ ਲੱਗਿਆ ਕਿ ਮੇਰੇ ਤੇ ਪ੍ਰਭਾਵ ਆ? ਕਰਮਜੀਤ ਕੁੱਸਾ ਨੂੰ ਮੈਂ ਇੱਕ ਵਾਰੀ ਕਿਹਾ, ਛੋਟਾ ਜਿਹਾ ਸੀ ਮੈਂ, ਮਤਲਬ ਇੰਨਾ ਵੀ ਛੋਟਾ ਨਹੀਂ ਸੀ। ਮੈਂ ਕਿਹਾ ਤੁਸੀਂ ਮੈਨੂੰ ਆਪਣਾ ਨਾਵਲ ਦਿਓ, ਮੈਂ ਪੜ੍ਹਨਾ ਹੈ। ਉਹਨਾਂ ਦਾ ਨਾਵਲ ਜੇ ਆਉਣਾ ਸੀ ਬੁਰਕੇ ਵਾਲੇ ਲਟੇਰੇ। ਉਹਨਾਂ ਨੇ ਮੈਨੂੰ ਬੂਟਾ ਸਿੰਘ ਸ਼ਾਦ ਬਾਈ ਜੀ ਦਾ ਨਾਵਲ ਦਿੱਤਾ, ਕੁੱਤਿਆਂ ਵਾਲੇ ਸਰਦਾਰ। ਉਹ ਮੈਂ ਪੜ੍ਹਿਆ ਜੀ। ਮਨ ਦੇ ਵਿੱਚ ਆਈ, ਹੁਣ ਕੀ ਪਤਾ ਸੀ ਵੀ ਸੱਚੀਓ ਨਾਵਲ ਲਿਖੂੰ ਕਦੇ, ਹਨਾ ਵੀ ਯਾਰ ਇਹੋ ਜਿਹਾ ਨਾਵਲ ਲਿਖਣਾ ਚਾਹੀਦਾ। ਮੈਂ ਸਭ ਤੋਂ ਵੱਧ ਬੂਟਾ ਸਿੰਘ ਸ਼ਾਦ ਨੂੰ ਸਭ ਤੋਂ ਪਹਿਲਾਂ ਉਹਨਾਂ ਨੂੰ ਪੜ੍ਹਿਆ। ਕਰਮਜੀਤ ਕੁੱਸਾ ਪੜ੍ਹਿਆ, ਜਸਵੰਤ ਸਿੰਘ ਕੰਵਲ, ਬਲਦੇਵ ਸਿੰਘ ਸੜਕਨਾਮਾ, ਗੁਰਦਿਆਲ ਸਿੰਘ ਜੈਤੋ। ਬੂਟਾ ਸਿੰਘ ਸ਼ਾਦ ਨੂੰ ਮੈਂ ਆਪਦਾ ਸਾਹਿਤਕ ਉਸਤਾਦ ਵੀ ਮੰਨਦਾ। ਕਈ ਹੁਣ ਕਹਿੰਦੇ ਵੀ ਇਹ ਬੂਟਾ ਸਿੰਘ ਸ਼ਾਦ ਦੀ ਰੀਸ ਕਰਦਾ। ਉਹ ਗੱਲ ਫਿਰ ਉੱਥੇ ਆ ਜਾਂਦੀ ਵੀ ਜੇਠਾ ਵੀ ਮੈਨੂੰ ਕਹਿਣ ਕੁੜੀਆਂ ਤੇਰੇ ਮੁੰਡੇ ਦਾ ਤਾਂ ਤਾਏ ਤੇ ਮੜੱਗਾ। ਵੀ ਜੇ ਹੁਣ ਜਿਹੜਾ ਬੱਚਾ ਉਹ ਬਾਪ ਤੇ ਨਾ ਹੋਊਗਾ, ਉਹ ਜਿਹੜੇ ਬੰਦੇ ਤੁਸੀਂ ਪੜ੍ਹਦੇ ਹੋ ਪ੍ਰਭਾਵ ਪੈਣਾ ਇੱਕ ਕੁਦਰਤੀ ਗੱਲ ਹੈ। ਉਹ ਤੁਸੀਂ ਬਲੇਮ ਜਿਹਨੂੰ ਮਰਜ਼ੀ ਲਾਈ ਜਾਓ, ਉਂਗਲ ਕਰਨੀ ਆ, ਉਂਗਲ ਕਰਕੇ ਜਿਹਨੂੰ ਮਰਜ਼ੀ ਥੱਲੇ ਨੀਵਾਂ ਦਿਖਾ ਦਿਓ, ਉਸ ਗੱਲ ਦੀ ਮੈਨੂੰ ਕੋਈ ਪਰਵਾਹ ਨਹੀਂ ਹੁੰਦੀ। ਕਿਉਂਕਿ ਜਿੰਨੇ ਉਹ ਕਈ ਤਾਂ ਕਹਿੰਦੇ ਜੀ ਕਿਸੇ ਮਗਰ ਔਰਤ ਦਾ ਹੱਥ ਹੁੰਦਾ, ਕਿਸੇ ਮਗਰ ਕਿਸੇ ਦਾ ਹੱਥ ਹੁੰਦਾ। ਮੈਂ ਕਹਿੰਦਾ ਮੇਰੇ ਮਗਰ ਤਾਂ ਈਰਖਾ ਕਰਨ ਵਾਲਾ ਦਾ ਹੱਥ ਹੈ। ਕਿਉਂਕਿ ਈਰਖਾ ਤੁਹਾਡੇ ਨਾਲ ਕਰੂ ਹੀ ਸਿਰਫ ਉਹ ਜਿਹਨੂੰ ਇਹ ਪਤਾ ਵੀ ਯਾਰ ਇਹ ਤਾਂ ਉੱਚਾ ਜਾ ਰਿਹਾ ਤੁਹਾਡੇ ਨਾਲੋਂ। ਕਿਉਂ ਤਾਂ ਵੈਸੇ ਤਾਂ ਈਰਖਾ ਕਰਨ ਦਾ ਕੋਈ ਤੋਕੀ ਨਹੀਂ ਬਣਦੀ। ਤੁਹਾਡੀ ਢੂਈ 'ਚ ਵੱਜਦੀ ਲੱਤ ਇਹ ਦੱਸਦੀ ਹੈ ਕਿ ਤੁਸੀਂ ਕਿਸੇ ਨਾਲੋਂ ਅੱਗੇ ਆ। ਬਿਲਕੁਲ ਬਿਲਕੁਲ। ਤੇ ਹਮੇਸ਼ਾ ਉਸ ਮੇਰੇ ਇੱਕ ਬੜੇ ਚੰਗੇ ਦੋਸਤ ਆ, ਉਹ ਕਹਿੰਦੇ ਹੁੰਦੇ ਵੀ ਹਰ ਮਾਰਿਆ ਧੱਕਾ ਤੁਹਾਨੂੰ ਅੱਗੇ ਹੀ ਲੈ ਕੇ ਜਾਂਦਾ, ਪਿੱਛੇ ਨਹੀਂ ਚੜਦਾ। ਉਹ ਗੱਲ ਇੱਕ ਤੁਹਾਡੀ ਹੁਣ ਦੀ ਜਿਹੜੇ ਮਤਲਬ ਤੁਹਾਡੀ ਭਾਸ਼ਾ ਦਾ ਮੁਹਾਂਦਰਾ, ਤੁਹਾਡੀ ਗੱਲਬਾਤ, ਜਿਹੜੇ ਸੰਵਾਦ ਤੁਹਾਡੇ ਮੂੰਹੋਂ ਹੁਣ ਤੱਕ ਸੁਣੇ ਆ, ਉਹਨਾਂ 'ਚ ਗੁਰੂ ਕਿਰਪਾ ਤੇ ਗੁਰੂ ਮਹਾਰਾਜ ਦੀ ਗੱਲ ਬਹੁਤ ਆਉਂਦੀ ਰਹੀ ਹੈ। ਇਹ ਗੁਰੂ ਮਹਾਰਾਜ ਕਿਹੜੇ ਤੇ ਗੁਰੂ ਕਿਹੜੇ ਦੀ ਕਿਰਪਾ ਆ? ਮੈਂ ਗੁਰੂ ਨਾਨਕ ਖਾਲਸਾ ਹਾਈ ਸਕੂਲ ਤਖਤੂਪੁਰੇ ਪੜ੍ਹਿਆ 10ਵੀਂ ਤੱਕ। ਠੀਕ ਹੈ। ਉੱਥੇ 10ਵੇਂ ਵਾਹਿਗੁਰੂ ਗੁਰੂ ਪਹਿਲੇ ਪਾਤਸ਼ਾਹ ਆਪਣੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ, 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ, ਉਹਨਾਂ ਨੇ ਉੱਥੇ ਚਰਨ ਪਾਏ, ਸ਼ੋਅ ਪ੍ਰਾਪਤ ਆ। ਹਾਂਜੀ। ਉੱਥੇ ਮੈਨੂੰ ਬੜਾ ਸੁਭਾਗ ਕਿ ਉਸ ਧਰਤੀ ਤੇ ਮੈਂ ਉਸ ਤਖਤੂਪੁਰੇ 5 ਸਾਲ ਪੜ੍ਹਿਆ, ਗੁਰਬਾਣੀ ਦਾ ਅਧਿਐਨ ਕੀਤਾ। ਉੱਥੇ ਗੁਰੂ ਨਾਨਕ ਦੇਵ ਜੀ ਦਾ ਜੋ ਗੁਰਦੁਆਰਾ ਸੀ ਉਹ ਛੋਟਾ ਸੀ, ਉਹ ਢਾਇਆ ਗਿਆ, ਮਤਲਬ ਹੱਥੀਂ ਸੇਵਾ ਕੀਤੀ। ਅੱਛਾ। ਜਦੋਂ ਦੂਜਾ ਗੁਰਦੁਆਰਾ ਬਣਿਆ, ਮੁੰਡਿਆਂ ਨੇ
ਲੰਗਰ ਜਾ ਕੇ ਲੰਗਰ ਪਾਣੀ ਛਕਣਾ ਜਾਂ ਆਪਦੇ ਘਰਾਂ ਨੂੰ ਚਲੇ ਜਾਣਾ, ਮੇਰੀ ਵਿਅਕਤੀ ਸੀ ਉੱਥੇ ਸੇਵਾ ਕਰਨੀ। ਮੈਂ ਉਸ ਗੱਲ ਨੂੰ ਅੱਜ ਤੱਕ ਇੱਕ ਵਰਦਾਨ ਮੰਨਦਾ ਹਾਂ। ਉਹੀ ਗੱਲ, ਉੱਥੇ ਵੀ ਇੰਨੇ ਮੁਕਾਬਲੇਬਾਜ਼ੀ ਦੇ ਵਿੱਚ ਜਾਂ ਕੰਪੀਟੀਸ਼ਨ ਵਾਲੇ ਜ਼ਮਾਨੇ ਦੇ ਵਿੱਚ ਬੰਦੇ ਨੇ ਮਤਲਬ ਸਭ ਤੋਂ ਅੱਗੇ ਆ ਕੇ ਖੜ ਜਾਣਾ। ਚਲੋ ਜੇ ਅੱਗੇ ਨਹੀਂ ਮੈਂ ਕਹਿ ਸਕਦਾ ਵੀ ਤੁਸੀਂ ਕਿਸੇ ਗਿਣਤੀ ਦੇ ਵਿੱਚ ਆ ਜਾਣਾ, ਵੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਮੈਂ ਉਸ ਜਿਹੜੀ ਸੇਵਾ ਗੁਰੂ ਬਾਬੇ ਨਾਨਕ ਦੀ ਕਿਰਪਾ ਨਾਲ ਹੱਥੀਂ ਕੀਤੀ, ਮੈਨੂੰ ਅੱਜ ਤੱਕ ਮਹਿਸੂਸ ਹੁੰਦੀ ਵੀ ਉਹ ਸੇਵਾ ਮੈਨੂੰ ਵਰਦਾਨ ਮਿਲ ਕੇ ਹਰ ਮੋੜ ਤੇ ਮੈਨੂੰ ਇੱਕ ਵਰਦਾਨ ਬਖਸ਼ਿਸ਼ ਕਰਦੀ ਹੈ। ਬਾਬੇ ਨਾਨਕ ਦਾ ਪੁੱਤਰ ਹੈ ਤੇ ਬਾਬੇ ਨਾਨਕ ਨੂੰ ਹੀ ਮੰਨਿਆ ਤੇ ਬਾਬੇ ਨਾਨਕ ਨੂੰ ਹੀ ਮੰਨਦਾ ਰਹੂੰਗਾ। ਜੱਗੀ ਜੀ ਬਹੁਤ ਵਧੀਆ ਗੱਲ ਕਹੀ ਹੈ। ਇਸ ਬਹੁਤ ਵਧੀਆ ਗੱਲ 'ਚੋਂ ਹੀ ਇੱਕ ਬਹੁਤ ਵਧੀਆ ਸਵਾਲ ਪੈਦਾ ਹੋਇਆ। ਹਾਂਜੀ, ਅੱਜ ਸਾਰੀ ਲੜਾਈ ਮੰਦਿਰ ਮਸਜਿਦ ਦੀ ਹੈ ਜਾਂ ਗੁਰਦੁਆਰੇ ਦੀ ਹੈ। ਅੱਜ ਅਸੀਂ ਮਸਜਿਦਾਂ ਢਾਹ ਰਹੇ ਹਾਂ, ਮੈਂ ਨਾਂ ਨਹੀਂ ਲਾਵਾਂਗਾ, ਤੇ ਉੱਥੇ ਮੰਦਿਰ ਬਣਾਉਣ ਦੀਆਂ ਗੱਲਾਂ ਹੋ ਰਹੀਆਂ। ਮੰਦਿਰ ਕਿਤੇ ਹੋਰ ਵੀ ਬਣ ਸਕਦਾ ਜਾਂ ਨਹੀਂ ਬਣ ਸਕਦਾ, ਉਹਦੇ ਉੱਤੇ ਸਿਆਸਤ ਹੋ ਰਹੀ ਹੈ ਮੰਦਿਰ ਮਸਜਿਦ ਦੇ ਉੱਤੇ। ਇਹ ਇੱਕ ਹਿੰਦੂਆਂ ਦਾ ਮੁੰਡਾ, ਪੰਡਤਾਂ ਦਾ ਮੁੰਡਾ ਗੁਰਬਾਣੀ ਦੇ ਤੇ ਗੁਰੂ ਕਿਰਪਾ ਦੀਆਂ ਗੱਲਾਂ ਕਰਦਾ। ਇਹਦੇ ਵਿੱਚੋਂ ਇੱਕ ਖਾਸ ਕਿਸਮ ਦਾ ਮਤਲਬ ਨਾ ਜਿਹੜਾ ਅਨੁਭਵ ਤੁਹਾਨੂੰ ਹੀ ਹੋਇਆ ਹੋਊਗਾ, ਉਹ ਸਾਡੇ ਨਾਲ ਸਾਂਝਾ ਕਰੋ। ਦੇਖੋ ਗੱਲ ਸੁਣੋ, ਜੇ ਹੁਣ ਆਪਾਂ ਗੁਰਬਾਣੀ ਤੇ ਆਉਂਦੇ ਆ, ਗੁਰਬਾਣੀ ਤਾਂ ਇਹੀ ਕਹਿੰਦੀ ਵੀ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਾਈ। 10ਵੇਂ ਪਾਤਸ਼ਾਹ ਨੇ ਕਿਹਾ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ। ਠੀਕ ਹੈ ਨਾ ਜੀ। ਤੀਜੀ ਗੱਲ ਆ ਜਾਂਦੀ ਹੈ ਵੀ ਜੋ ਸ਼ਰਨ ਆਵੈ ਤਿਸ ਕੰਠ ਲਾਵਾ, ਇਹ ਬਿਰਦ ਸੁਆਮੀ ਸੰਦਾ। ਵਾਹ, ਜਿਹੜਾ ਸ਼ਰਨ ਆ ਗਿਆ, ਰੱਬ ਦੀ ਕੋਈ ਵੀ ਸ਼ਰਨ ਆ ਜਾਓ, ਕੋਈ ਕਿਸੇ ਨੂੰ ਮਤਲਬ ਤੱਕਦਾ ਨਹੀਂ ਕਿਸੇ ਨੂੰ। ਹਾਂ, ਤੇ ਜੇ ਆਪਾਂ ਹੁਣ ਪੀਰਾਂ ਫਕੀਰਾਂ ਦੀਆਂ ਗੱਲਾਂ ਲਈਏ ਬਈ ਇਹ ਗੱਲਾਂ ਵਿੱਚ ਕਿਸੇ ਦੀ ਗੱਲ ਬਣ ਜੇ, ਰੌਲਾ ਕੋਠੇ ਤੇ ਪਾਉਣ ਦਾ ਕੀ ਫਾਇਦਾ? ਜੁੱਤੀ ਸੋਈ ਜੋ ਯਾਰ ਦੇ ਮੇਚ ਆ ਜੇ, ਵਾਧੂ ਪੈਰ ਵੜਵਾਉਣ ਦਾ ਕੀ ਫਾਇਦਾ? ਤੁਹਾਡੀ ਲਿਵ ਹੈ। ਜੇ ਹੁਣ ਧੰਨੇ ਭਗਤ ਨੇ ਪੱਥਰ ਚੋਂ ਕੱਢ ਲਿਆ ਸੀ, ਕੋਈ ਕੁਛ ਕਹੀ ਜਾਵੇ, ਪਰ ਗ੍ਰੰਥਾਂ ਦੇ ਵਿੱਚ ਜ਼ਿਕਰ ਆਉਂਦਾ ਇਸ ਦਾ। ਮੈਂ ਨਹੀਂ ਕਹਿੰਦਾ ਵੀ ਮੈਂ ਉਹ ਦਾਅਵਾ ਕਰਦਾ, ਮੈਂ ਗ੍ਰੰਥਾਕਾਰੀ ਗੱਲ ਕਰਦਾ ਵੀ ਇੱਕ ਵਿਸ਼ਵਾਸ ਦੇ ਆਸਰੇ ਧਰਤੀ ਖੜੀ ਹੈ। ਤੇ ਜਦੋਂ ਵਿਸ਼ਵਾਸ ਦੇ ਦੋ ਟੋਟੇ ਹੋ ਜਾਂਦੇ ਤੇ ਫਿਰ ਵਿਸ਼ ਤੇ ਵਾਸ, ਉੱਥੇ ਤਬਾਹੀ ਹੁੰਦੀ। ਜਿੱਥੇ ਵਿਸ਼ ਦਾ ਵਾਸ ਹੋ ਜੇ, ਤੇ ਉਹ ਗੱਲ ਵਿਸ਼ਵਾਸ ਦੀ ਹੈ। ਤੇ ਮੇਰਾ ਉਹ ਵਿਸ਼ਵਾਸ ਹੈ, ਅਟੁੱਟ ਵਿਸ਼ਵਾਸ। ਉਹ ਕਹਿੰਦੇ ਵੀ ਜਿੱਥੇ ਵੀ ਮੈਂ ਅਰਦਾਸ ਕਰਤੀ, ਮੈਨੂੰ ਆਇਆ ਵੀ ਉੱਥੇ ਮੇਰੀ ਗੁਰੂ ਬਾਬੇ ਨਾਨਕ ਦੀ ਕਿਰਪਾ ਨਾਲ ਫਤਿਹ ਹੀ ਪ੍ਰਾਪਤ ਹੋਈ ਆ। ਉਹ ਗੁਰੂ ਕਿਰਪਾ ਜਿਹੜੇ ਮੇਰੇ ਮੂੰਹ ਤੇ ਚੜੀ, ਉਹ ਤਿੰਨ ਗੱਲਾਂ ਮੂੰਹ ਤੇ ਚੜੀਆਂ ਹੋਈਆਂ। ਕਿਹੜੀ? 9ਵੀਂ 'ਚ ਪੜ੍ਹਦੇ ਸੀਗੇ, ਸਾਡੇ ਹੈਡਮਾਸਟਰ ਸਾਹਿਬ ਸੀਗੇ ਤਖਤੂਪੁਰੇ ਸੰਪੂਰਨ ਸਿੰਘ, ਪੂਰਨ ਸਿੰਘ ਕਰਕੇ ਜਾਣੇ ਜਾਂਦੇ ਸੀ। ਵੈਸੇ ਨਾਮ ਦਾ ਪੂਰਾ ਸੰਪੂਰਨ ਸਿੰਘ ਸੀ। ਮੈਨੂੰ ਅਜੇ ਯਾਦ ਆ, ਸਰੋਵਰ ਦੇ ਪਿਛਲੇ ਪਾਸੇ ਬੋਰਡ ਸੀ, ਕੋਈ ਗੱਲ ਹੋਈ ਤੇ ਮੇਰੇ ਮੂੰਹੋਂ ਗਾਲ ਨਿਕਲੀ। ਅੱਛਾ। ਉਹ ਕੋਲ ਦੀ ਪਿਛਲੇ ਪਾਸੇ ਲੰਘੇ ਜਾਂਦੇ, ਮੈਨੂੰ ਨਹੀਂ ਸੁਣ ਲਈ ਉਹਨਾਂ ਨੇ ਸੁਣ ਲਈ। ਅੱਧੀ ਛੁੱਟੀ ਤੋਂ ਬਾਅਦ ਅਸੀਂ ਜਦੋਂ ਆਫਿਸ ਦੇ ਕੋਲ ਦੀ ਲੰਘਣ ਲੱਗੇ ਉਹਨਾਂ ਦੇ, ਉਹ ਮੈਨੂੰ ਕਹਿੰਦੇ ਵੀ ਤੂੰ ਗੱਲ ਸੁਣ ਕੇ ਜਾਈ। ਮੈਂ ਅੰਦਰ ਚਲਾ ਗਿਆ। ਉਹ ਕਹਿੰਦੇ ਵੀ ਰੱਬੀ ਬਿਰਤੀ ਵਾਲੇ ਬੰਦੇ ਗਾਲ ਨਹੀਂ ਕੱਢਦੇ ਹੁੰਦੇ। ਮੈਨੂੰ ਵੀ ਬੜਾ ਹੈਰਾਨਗੀ ਹੋਈ। ਮੈਂ ਕਿਹਾ ਜੀ ਕਦੋਂ? ਹੁਣ ਇੱਕ ਤਰ੍ਹਾਂ ਝੂਠ ਬੋਲਣ ਵਾਲੀ ਗੱਲ, ਸਿੱਧੀ ਸਪਸ਼ਟ। ਉਹ ਕਹਿੰਦੇ ਮੈਂ ਸੁਣੀ ਹੈ। ਕਹਿੰਦੇ ਗੱਲਾਂ ਤਿੰਨ ਯਾਦ ਰੱਖਣੀਆਂ, ਗੁਰੂ ਕਿਰਪਾ ਪਹਿਲੀ ਗੱਲ, ਚੜ੍ਹਦੀ ਕਲਾ। ਚੜ੍ਹਦੀ ਕਲਾ, ਗੁਰੂ ਕਿਰਪਾ, ਤੇ ਜੇ ਤੁਹਾਨੂੰ ਕੋਈ ਗੱਲ ਕਈ ਵਾਰੀ ਨਹੀਂ ਆਉਂਦੀ ਤਾਂ ਵਾਹਿਗੁਰੂ ਕਹਿਣਾ। ਤੇ ਉਹ ਤਿੰਨੇ ਗੱਲਾਂ ਮੇਰੇ ਅੱਜ ਤੱਕ ਵੀ ਜਵਾਨੀ ਰਟੀਆਂ ਹੋਈਆਂ। ਉਹ ਤਿੰਨੇ ਰੱਬ ਵੱਲੋਂ ਹੀ। ਜੇ ਹੁਣ ਮੈਂ ਕਿਤੇ ਕਾਰ ਖੜੀ ਕਰਕੇ ਘਰ ਨੂੰ ਤੁਰਦਾ ਤਾਂ ਵੀ ਅੰਦਰ ਵਾਹਿਗੁਰੂ ਵਾਹਿਗੁਰੂ ਚੱਲ ਪੈਂਦਾ। ਮਤਲਬ ਉਹ ਵੀ ਸੱਚੀ। ਮੈਂ ਇਹ ਗੱਲ ਐਂ ਨਹੀਂ ਕੋਈ ਪਖੰਡ ਕਰਦਾ, ਮੈਂ ਨਾ ਹੀ ਮੈਂ ਪਖੰਡੀ ਵੇਸ ਧਾਰਿਆ ਤੇ ਨਾ ਕਦੇ ਧਾਰਾਂ। ਉਹ ਤਾਂ ਜਿਹੜੀ ਤੁਹਾਡੀ ਰੱਬੀ ਲਿਵ ਹੈ ਨਾ, ਉਹ ਤਾਂ ਗੁਰੂ ਨਾਲ ਸਿੱਧੀ ਹੋਈ ਲੱਗੀ ਹੁੰਦੀ। ਜੱਗੀ ਜੀ, ਪੰਜਾਬੀ ਸਾਹਿਤ ਵਿੱਚ ਇੱਕ ਤੁਸੀਂ ਨਾਂ ਸੁਣਿਆ ਹੋਣਾ, ਅਮਿਤੋਜ ਨਾਂ ਦਾ ਸ਼ਾਇਰ ਹੋਇਆ ਸੀ, ਹੁਣ ਨਹੀਂ ਹੈਗੇ, ਗੁਜ਼ਰ ਗਏ। ਤੇ ਤੁਹਾਡੇ ਵਾਂਗੂ ਮਤਲਬ ਬਣ ਠਣ ਕੇ ਰਹਿਣ ਵਾਲਾ ਬੰਦਾ ਸੀ ਕਿਸੇ ਜ਼ਮਾਨੇ 'ਚ, ਜਦੋਂ ਜਵਾਨ ਸੀ। ਤੇ ਉਹਨੂੰ ਲਕਬ ਦਿੱਤਾ ਗਿਆ ਸੀ ਪੰਜਾਬੀ ਸਾਹਿਤਕਾਰਾਂ ਵੱਲੋਂ, ਸ਼ੁਗਲ ਦੇ ਵਿੱਚ ਪੰਜਾਬੀ ਸਾਹਿਤ ਦਾ ਰਜੇਸ਼ ਖੰਨਾ। ਤੇ ਮੈਂ ਜਦੋਂ ਦਾ ਤੁਹਾਨੂੰ ਮਿਲਦਾ, ਜਦੋਂ ਦਾ ਤੁਹਾਡੇ ਨਾਲ ਪਹਿਲਾਂ ਫੋਨ ਤੇ ਗੱਲ ਹੁੰਦੀ ਸੀ, ਤੇ ਅੱਜ ਰੂਬਰੂ ਹੋ ਰਹੀ ਹੈ ਗੱਲਬਾਤ, ਮੈਨੂੰ ਲੱਗਦਾ ਕਿ ਮੈਂ ਤੁਹਾਨੂੰ ਕਹਿ ਦਿਆਂ, ਇਹ ਗੱਲ ਮੇਰੇ ਮਨ 'ਚ ਨਾ ਰਹਿ ਜਾਵੇ। ਮੈਂ ਤੁਹਾਨੂੰ ਪਤਾ ਨਹੀਂ ਕਿਉਂ ਗੱਲਬਾਤ ਕਰਦਾ, ਮੇਰੇ ਮੂਹਰੇ ਉਹ ਝੋਲਾ ਪਈ ਜਾਂਦਾ। ਜੇ ਮੈਂ ਤੁਹਾਨੂੰ ਪੰਜਾਬੀ ਸਾਹਿਤ ਦਾ ਸੁਰਿੰਦਰ ਸ਼ਿੰਦਾ ਕਹਿ ਦਿਆਂ, ਸੁਰਿੰਦਰ ਸ਼ਿੰਦੇ ਨਾਲ ਕੋਈ ਵਾਸਤਾ ਵੀ ਹੈਗਾ? ਹਾਂਜੀ। ਕਿੱਦਾਂ ਦਾ? ਬੜੀ ਮਿੱਤਰਤਾ ਹੀ ਆਪਣੀ। ਮੇਰੇ ਨਾਲ ਫੋਟੋ ਕਈ ਵਾਰੀ ਮਿੱਤਰ ਦੇਖ ਕੇ ਕਹਿੰਦੇ ਤੁਸੀਂ ਆਏ ਭਰਾ ਲੱਗਦੇ, ਜਿਵੇਂ ਭਰਾ ਲੱਗਦੇ ਆ। ਚਲੋ ਬੜੀ ਮਿੱਤਰਤਾ ਹੀ ਹੈ, ਬੜਾ ਮੈਂ ਫੈਨ ਆ ਉਹਨਾਂ ਦਾ। ਉਹ ਹੁਣ ਪੁਰਾਣੀਆਂ ਸੀਡੀਆਂ, ਨਵੇਂ ਤਾਂ ਹੁਣ ਤੁਹਾਨੂੰ ਪਤਾ ਵੀ ਜਿਹੜੇ ਗੀਤ ਸੁਣਨ ਨੂੰ ਕਈ ਵਾਰੀ ਚਿੱਤ ਵੀ ਨਹੀਂ ਕਰਦਾ।
ਕਿਉਂਕਿ ਅਟਕਲ ਪੱਚੂ ਵਾਲਾ ਗੀਤ ਹੈ ਨਾ, ਜਿਉਣਾ ਮੋੜ ਉਹਦਾ ਹਾਂ, ਜਿਉਣਾ ਮੋੜ ਤਾਂ ਖਰ ਤੁਹਾਨੂੰ ਪਤਾ ਵੀ ਉਹ ਤਾਂ ਰਿਕਾਰਡ ਤੋੜ ਮੀਲ ਪੱਥਰ। ਹਾਂਜੀ ਬਿਲਕੁਲ। ਤੇ ਉਹ ਕਹਿਣ ਦਾ ਮਤਲਬ ਇਹ ਹੈ ਵੀ ਮੈਨੂੰ ਬੜਾ ਮਾਣ ਹੁੰਦਾ ਕਈ ਵਾਰੀ ਵੀ ਜਿਹੜੇ ਦੁਨੀਆ ਦੇ ਚਹੇਤੇ ਉਹ ਮੇਰੇ ਪਰਮ ਮਿੱਤਰ ਹੈ, ਤੇ ਤੁਹਾਨੂੰ ਖੁਸ਼ੀ ਹੁੰਦੀ ਜਦੋਂ ਤੁਹਾਨੂੰ ਇਹੋ ਜਿਹੇ ਮਿੱਤਰ ਮਿਲ ਜਾਣ। ਦੂਸਰਾ ਹੈ ਕਿ ਜਿਹੜਾ ਤੁਸੀਂ ਲਿਖਣ ਦੀ ਗੱਲ ਤੁਸੀਂ ਕਹਿੰਦੇ ਨਾਵਲ ਪੜ੍ਹੇ ਤੇ ਪੜ੍ਹਨ ਤੋਂ ਬਾਅਦ ਲਿਖਣ ਦੀ ਗੱਲ ਆਈ, ਹਾਂਜੀ ਕਿਤੇ ਇਹੋ ਜਿਹਾ ਮੋੜ ਵੀ ਆਇਆ ਜ਼ਿੰਦਗੀ 'ਚ ਕਿ ਨਾਵਲ ਸ਼ੁਰੂ ਕਰ ਲਿਆ, ਅੱਧ ਪਚੱਦਾ ਲਿਖ ਲਿਆ, ਤੇ ਉਹਦਾ ਜਿਹੜਾ ਸਿਖਰ ਹੈਗਾ, ਉਹਦਾ ਕਲਾਈਮੈਕਸ ਆ, ਉਹ ਫਸ ਗਿਆ ਹੋਵੇ? ਨਹੀਂ, ਕਦੇ ਵੀ ਨਹੀਂ। ਮੇਰੀ ਖੁਸ਼ਕਿਸਮਤੀ ਇਹੀ ਹੈ। ਕਹਾਣੀ ਪਹਿਲਾਂ ਹੀ ਦਿਮਾਗ 'ਚ ਪੂਰੀ ਦੀ ਪੂਰੀ ਹੁੰਦੀ ਹੈ? ਕਈ ਵਾਰੀ ਨਹੀਂ, ਕਈ ਵਾਰੀ ਮਤਲਬ ਐਂ ਤੁਸੀਂ ਅਖੀਰ ਦੇ ਵਿੱਚ ਤੁਹਾਡੇ ਦਿਮਾਗ 'ਚ ਕੁਝ ਹੋਰ ਹੁੰਦਾ, ਉਹ ਜਿਹੜਾ ਮੇਰਾ ਹਿਸਾਬ ਹੈ, ਮੈਨੂੰ ਨਹੀਂ ਪਤਾ ਵੀ ਹੋਰ ਲਿਖ ਕਿਵੇਂ ਮਤਲਬ ਲਿਖਦੇ ਆ। ਮੇਰਾ ਹਿਸਾਬ ਇਹ ਹੈ, ਮੈਂ ਕਦੇ ਵੀ ਕੋਈ ਨੋਟ ਨਹੀਂ ਤਿਆਰ ਕੀਤਾ। ਪਹਿਲਾਂ ਆਪਣੇ ਤਰਕਸ਼ ਟੰਗਾ ਜੰਡ ਨਾਵਲ ਤੱਕ ਮੈਂ ਹੱਥੀਂ ਲਿਖਦਾ ਰਿਹਾ। ਉਸ ਤੋਂ ਬਾਅਦ ਚਲੋ ਕੰਪਿਊਟਰ 'ਤੇ ਲਿਖਣਾ ਸ਼ੁਰੂ ਕੀਤਾ, ਤੇ ਮੈਨੂੰ 3 ਜਾਂ 4 ਕਾਂਡ ਤੱਕ ਨਾਵਲ ਲਿਖਣਾ ਔਖਾ ਹੈ, ਉਹਨੂੰ ਤੋਰਨਾ। ਮੇਰੇ ਹਿਸਾਬ ਨਾਲ ਉਸ ਤੋਂ ਬਾਅਦ ਜਿਹੜਾ ਨਾਵਲ ਹੈ ਜਾਂ ਰਚਨਾ ਉਹ ਆਪ ਲਿਖਵਾ ਲੈਂਦੀ ਹੈ। ਹੁਣ ਕਈ ਵਾਰੀ ਅਖੀਰ ਤੇ ਜਦੋਂ ਚਲੋ ਹੁਣ 14 ਕਾਂਡ ਜਾਂ 15 20 25 ਕਾਂਡ ਜਾਂ 22 ਕਾਂਡ ਲਾ ਲਓ, ਹੁਣ ਤੁਸੀਂ 20ਵੇਂ ਕਾਂਡ ਤੇ ਪਹੁੰਚ ਗਏ, ਤੁਹਾਡੇ ਦਿਮਾਗ 'ਚ ਕਹਾਣੀ ਕੋਈ ਹੋਰ ਹੈ। ਅਖੀਰ ਦੇ ਵਿੱਚ ਤੁਹਾਨੂੰ ਸਮਝੌਤਾ ਜਿਹਾ ਕਰਨਾ ਪੈਂਦਾ ਵੀ ਨਹੀਂ ਯਾਰ ਗੱਲ ਨਹੀਂ ਬਣੀ ਹੈ ਨਾ, ਵੀ ਇਹ ਐਂ ਨਹੀਂ ਹੋਣਾ ਚਾਹੀਦਾ। ਜਿਵੇਂ ਮੈਂ ਬਾਹਰੀ ਕੋਹੀ ਬਲਦਾ ਦੀਵਾ ਨਾਵਲ ਲਿਖਿਆ, ਉਹਦੇ ਵਿੱਚ ਜਿਹੜਾ ਬਜ਼ੁਰਗ ਆ ਅਖੀਰ 1947 ਦੀ ਵੰਡ ਤੋਂ ਪਹਿਲਾਂ ਬੱਚਾ ਹੁੰਦਾ, ਵੰਡ ਹੋਈ, 78 ਦਾ ਮਤਲਬ ਨਿਰੰਕਾਰੀ ਕਾਂਡ ਹੋਇਆ, 84 ਦਾ ਬਲੂ ਸਟਾਰ ਹੋਇਆ, ਉਹ ਚਲੋ ਲੈ ਕੇ ਆਪਦੇ ਪੋਤੇ ਨੂੰ ਦਿੱਲੀ ਚਲਾ ਜਾਂਦਾ, ਇੰਦਰਾ ਗਾਂਧੀ ਦਾ ਕਤਲ ਹੋ ਜਾਂਦਾ। ਉਹ ਕਹਿੰਦਾ ਵੀ ਪੰਜਾਬ ਦੇ ਹਾਲਾਤ ਮਾੜੇ, ਪੋਤਾ ਇਕੱਲਾ ਹੀ ਰਹਿ ਜਾਂਦਾ, ਬਾਕੀ ਚੜ੍ਹਾਈ ਕਰ ਜਾਂਦੇ ਆ, ਵੀ ਉਹਨੂੰ ਪੋਤੇ ਨੂੰ ਲੈ ਕੇ ਜਾਣਾ, ਦਿੱਲੀ ਸੇਫ ਰਹਾਂਗੇ ਨਾ, ਵੀ ਘੱਟੋ ਘੱਟ ਹੁਣ ਇਕੱਲਾ ਹੀ ਰਹਿ ਗਿਆ, ਇਹਨੂੰ ਪਾਲੂਗਾ। ਉੱਧਰੋਂ ਇੰਦਰਾ ਗਾਂਧੀ ਦਾ ਕਤਲ ਹੋ ਜਾਂਦਾ ਤੇ ਉਹਦੇ ਪੋਤੇ ਨੂੰ ਉਹਦੇ ਸਾਹਮਣੇ ਅੱਗ ਲਾਉਂਦੇ ਆ। ਉਹ ਜਾ ਕੇ ਮਤਲਬ ਕਹਿੰਦਾ ਵੀ ਇਹੋ ਜਿਹੀ ਮੈਨੂੰ ਜੇ ਵੀ 84 ਲੱਖ ਜੂਨਾਂ ਤੋਂ ਬਾਅਦ ਇਹੋ ਜਿਹੀ ਜੂਨ ਮਨੁੱਖਾ ਦੇਹੀ ਮਿਲਦੀ ਹੈ, ਵੀ ਇਹੋ ਜਿਹੀ ਜੂਨ ਮੈਨੂੰ ਨਹੀਂ ਚਾਹੀਦੀ। ਮੈਂ ਸੋਚਿਆ ਵੀ ਇਹ ਤਾਂ ਬੰਦਾ ਇੰਨਾ ਕੁਛ ਕਰ ਕਰਾ ਕੇ ਸਾਰੇ ਨਾਵਲ 'ਚ ਚੜ੍ਹਦੀ ਕਲਾ 'ਚ ਰਿਹਾ, ਕਿੰਨੇ ਯੁੱਗ ਦੇਖੇ ਬੰਦੇ ਨੇ, ਅਖੀਰ ਦੇ ਵਿੱਚ ਆ ਕੇ ਤੂੰ ਤਾਂ ਬੰਦਾ ਜ਼ੀਰੋ ਕਰਤਾ ਹੈ। ਨਾਵਲ ਤਿਆਰ ਹੋ ਗਿਆ, ਪਬਲਿਸ਼ਰ ਕਹਿੰਦਾ ਭੇਜੋ ਜਲਦੀ, ਅਖਬਾਰਾਂ ਵਾਲੇ ਕਹੀ ਜਾਂਦੇ ਲਿਆਓ ਜੀ ਅਸੀਂ ਨਾਵਲ ਛਾਪੀਏ ਲੜੀਵਾਰ। ਮੈਂ ਕਿਹਾ ਵੀ ਨਹੀਂ, ਇਹ ਕੰਮ ਨਹੀਂ ਹੋਣਾ। ਉਹ ਪੂਰੇ ਦਾ ਪੂਰਾ ਅਖੀਰਲਾ ਕਾਂਡ ਬਦਲਿਆ ਗਿਆ ਵੀ ਇਹ ਸੱਚੇ ਪਾਤਸ਼ਾਹ, ਵੀ ਮੈਨੂੰ ਦੁਬਾਰਾ ਫੇਰ ਇੱਕ ਸਿੱਖ ਬਣਾ ਕੇ ਦੁਬਾਰਾ ਮੈਨੂੰ ਮਨੁੱਖਾ ਦੇਹੀ ਦੇ ਵਿੱਚ ਪਾਈ, ਜਿਹੜੀ ਰਹਿੰਦੀ ਸੇਵਾ ਮੈਂ ਅਗਲੇ ਜਨਮ 'ਚ ਪੂਰੀ ਕਰ ਸਕਾਂ ਕੁਛ। ਉਹ ਮੈਂ ਵੀ ਇਹਦੀ ਚੜ੍ਹਦੀ ਕਲਾ ਨਹੀਂ ਰੋਲਣੀ ਚਾਹੀਦੀ। ਉਹ ਕਹਿਣ ਦਾ ਮਤਲਬ ਇਹ ਹੈ, ਕਿਉਂਕਿ ਕਈ ਵਾਰੀ ਤੁਸੀਂ ਮਹਿਸੂਸ ਕਰਦੇ ਹੋ ਉਸ ਪਾਤਰ ਦੀ ਜਿਹੜੀ ਕਿਸਮਤ ਆ ਉਹ ਤੁਹਾਡੇ ਹੱਥ ਹੈ, ਤੁਸੀਂ ਉਹਦੀ ਵਿਧ ਮਾਤਾ ਬਣੇ ਬੈਠੇ ਹੋ, ਉਹਨੂੰ ਥੱਲੇ ਸੁੱਟ ਦਿਓ ਤੇ ਚਾਹੇ ਉਹਦੀ ਗੁੱਡੀ ਅਸਮਾਨੀ ਚਾੜ ਦਿਓ, ਤੇ ਕਾਲੇ ਲਿਖਣਾ ਲੇਖ ਵਾਲੀ ਗੱਲ ਮੈਂ ਕਰਨੀ ਕੋਈ ਨਹੀਂ। ਇੱਕ ਵਾਰੀ ਜੱਗੀ ਜੀ ਤੁਹਾਡੇ ਨਾਲ ਟੈਲੀਫੋਨ ਤੇ ਗੱਲਬਾਤ ਹੋਈ, ਤੇ ਉਹਦੇ ਵਿੱਚ ਤੁਸੀਂ ਉਸ ਟੈਲੀਫੋਨ ਦੇ ਉੱਤੇ, ਤੁਹਾਨੂੰ ਤਾਂ ਯਾਦ ਵੀ ਨਹੀਂ ਹੋਣਾ, ਤੁਸੀਂ ਇੱਕ ਸ਼ਬਦ ਬੋਲਿਆ, ਉਹ ਸ਼ਬਦ ਮੈਂ ਅੱਜ ਤੱਕ ਲੜ ਬੰਨ੍ਹੀ ਬੈਠਾ, ਕਿ ਆਪਣੇ ਬੱਚਿਆਂ ਦੀ ਗੱਲ। ਅੱਜ ਦੇ ਜ਼ਮਾਨੇ 'ਚ ਅਸੀਂ ਜਿਹੜਾ ਕਿ ਆ ਵੀ ਮੇਰਾ, ਆ ਵੀ ਮੇਰਾ, ਉਹ ਵੀ ਮੇਰਾ, ਉਹ ਵੀ ਮੇਰਾ, ਉਹ ਵੀ ਮੇਰਾ ਕਰਦੇ, ਬੱਚੇ ਵੀ ਮੇਰੇ, ਬੀਵੀ ਵੀ ਮੇਰੀ, ਘਰ ਵੀ ਮੇਰਾ, ਜਾਇਦਾਦ ਵੀ ਮੇਰੀ। ਉੱਥੇ ਤੁਸੀਂ ਇੱਕ ਗੱਲ ਕਹੀ ਕਿ ਮੇਰੇ ਬਾਪੂ ਜੀ ਦੀ ਪਨੀਰੀ ਹੈ, ਮੈਂ ਪਾਲ ਰਿਹਾ ਉਹਨੂੰ। ਇਹ ਇੰਨੇ ਸੋਹਣੇ ਢੰਗ ਨਾਲ ਆਪਣੇ ਬਾਪੂ ਜੀ ਨੂੰ ਇੰਨੀ ਜਿਹੜੀ ਹੈਗੀ ਆ ਇੱਜ਼ਤ ਦੇਣੀ। ਅੱਜ ਜਦੋਂ ਉਸ ਯੁੱਗ ਦੇ ਵਿੱਚ ਜਦੋਂ ਕਿ ਬੱਚੇ ਮਾਂ-ਬਾਪ ਨਾਲੋਂ ਦੂਰ ਹੁੰਦੇ ਜਾ ਰਹੇ, ਜਿੰਦੇ ਜੀ ਦੂਰ ਹੁੰਦੇ ਜਾ ਰਹੇ ਆ, ਤੇ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਬੱਚੇ ਕਹਿਣ ਦੀ ਬਜਾਏ ਆਪਣੇ ਬਾਪੂ ਜੀ ਦੇ ਬੱਚੇ ਕਹਿਣ ਰਹੇ ਆ, ਇਹ ਖਿਆਲ, ਇਹ ਜਿਹੜੀ ਹੈਗਾ ਇਹ ਆਲਮ ਕਿੱਦਾਂ ਆਇਆ ਤੁਹਾਡੇ? ਚਾਰੇ ਕੂਟਾਂ ਸੁਣਨੀਆਂ ਮੈਂ ਜਦੋਂ ਨਾਵਲ ਲਿਖਿਆ, ਉਹ 2 ਪਾਰਟ ਆ ਉਹਦੇ ਵਿੱਚ। ਹਾਂਜੀ, ਇੱਕ ਤਾਂ ਉਹਦੇ ਵਿੱਚ ਹੈਗਾ ਸਾਡੀ ਵੀ ਕੋਈ ਮਾਂ ਹੁੰਦੀ ਸੀ, ਜਦੋਂ ਮਾਤਾ ਨੇ ਚੜ੍ਹਾਈ ਕੀਤੀ ਉਦੋਂ ਲਿਖਿਆ। ਫਿਰ ਜਦੋਂ ਬਾਪੂ ਚੜ੍ਹਾਈ ਕਰ ਗਿਆ, ਫਿਰ ਚਾਰੇ ਕੂਟਾਂ ਸੁਣਨੀਆਂ ਹੋ ਗਈਆਂ, ਕੱਲਾ ਕੱਲਾ ਪੋਤਾ, ਭੈਣਾਂ ਵਿਆਹੀਆਂ। ਠੀਕ ਹੈ। ਜਦੋਂ ਗੇਟ ਨੂੰ ਦਰਵਾਜ਼ੇ ਨੂੰ ਜਿੰਦਾ ਲਾਉਣ ਲੱਗੇ, ਹਿਰਦਾ ਡੋਲ ਗਿਆ ਵੀ ਯਾਰ ਇਸ ਘਰੇ ਕੰਨ ਪਾਈ ਨਹੀਂ ਸੁਣਦੀ ਹੁੰਦੀ ਸੀ, ਇਕੱਲੇ ਮਤਲਬ ਹੁਣ ਮੈਂ ਉਹਨੂੰ ਜਿੰਦਾ ਲਾ ਕੇ ਚੱਲਿਆ। ਚਲੋ ਦਿਮਾਗ 'ਚ ਆਇਆ ਵੀ ਮਤਲਬ ਦਿੱਲੀ ਤੱਕ ਆਉਂਦੇ ਵੀ ਜਾ ਕੇ ਲਿਖਣਾ ਹੀ ਲਿਖਣਾ, ਵੀ ਚਾਰੇ ਕੂਟਾਂ ਸੁਣੀਆਂ, ਹੋਰ ਤਾਂ ਮਤਲਬ ਹੁਣ ਤੁਸੀਂ ਕੁਛ ਕਰ ਨਹੀਂ ਸਕਦੇ। ਅਖੰਡ ਪਾਠ ਪ੍ਰਕਾਸ਼ ਕਰਵਾਇਆ, ਫੁੱਲ ਤਾਰ ਕੇ ਆਏ, ਸਭ ਕੁਛ ਕੀਤਾ, ਜੋ ਵੀ ਮਤਲਬ ਰਵਾਇਤਾਂ ਸੀਗੀਆਂ ਨਾ, ਰੀਤੀ ਰਿਵਾਜ। ਜਹਾਜ਼ ਦੇ ਵਿੱਚ ਆ ਕੇ
ਮੈਂ ਚਲੋ ਫੋਟੋ ਸੀਗੀ ਚੱਕ ਕੇ ਲਿਆ, ਇੱਥੇ ਟੰਗ ਤੀ ਘਰੇ ਲਿਆ ਕੇ। ਉਹ ਕਬੀਰ ਹੋਣੀ ਚਲੋ ਮੇਰੇ ਪੁੱਤਰ, ਹਾਂਜੀ। ਉਹ ਮੈਂ ਸੋਚਿਆ ਬਈ ਕੋਈ ਗੱਲ ਨਹੀਂ ਯਾਰ, ਬਾਪੂ ਦੀ ਫੁਲਵਾੜੀ ਹੈ ਵੀ ਇਹਨੂੰ ਕਿੰਨਾ ਮੋਹ ਕਰਦਾ ਸੀ ਵੀ ਉਹ ਬਾਪੂ ਦੀ ਇਹ ਫੁਲਵਾੜੀ ਹੈ, ਮੈਂ ਤਾਂ ਇੱਕ ਇਹਨਾਂ ਦਾ ਮਾਲੀ ਹਾਂ। ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਮੇਰਾ ਲੰਡਨ ਵਾਲਾ ਘਰ ਵੀ ਮੇਰੇ ਨਾਂ ਨਹੀਂ, ਜਿਹੜਾ ਬਾਪੂ ਵਾਲਾ ਘਰ ਆ ਉਹ ਵੀ ਮੈਂ ਚੱਕ ਕੇ ਕਬੀਰ ਦੇ ਨਾਂ ਕਰਾਤਾ, ਸਿੱਧਾ ਹੀ ਕਰਵਾਤਾ ਉਹਦੇ ਨਾਲ, ਸਿੱਧਾ ਹੀ। ਵੀ ਮੈਂ ਤਾਂ ਇੱਕ ਵਿਚਾਲੇ ਮਾਲੀ ਆ, ਮਾਂ ਦੇ ਮੈਂ। ਤੇ ਉਹ ਜਿਹੜੇ ਬਾਪੂ ਨੇ ਆਪਣਾ FD ਕਰਾਈ ਸੀ, ਉਹ ਵੀ ਮੈਂ ਕਬੀਰ ਨੂੰ ਕਹਤਾ, ਮੈਂ ਕਿਹਾ ਕਬੀਰ ਮੇਰੀ ਗੱਲ ਸੁਣੋ, ਵੀ ਬੰਦੇ ਦਾ ਪਤਾ ਹੀ ਨਹੀਂ ਹੁੰਦਾ, ਤੇ ਉਹ ਤੂੰ ਹੁਣ ਮੇਰੇ ਨਾਲ ਚੱਲ ਵੀ ਉਹ ਤੇਰੇ ਨਾਂ ਕਰਾਉਣੀ ਹੈ, ਤੇ ਤੂੰ ਆਪਦਾ ਜੇ ਕੋਈ ਘਰ ਲੈਣਾ ਤਾਂ ਲੈ ਲਾ। ਤੇ ਉਹ ਕਹਿਣ ਦਾ ਮਤਲਬ ਦੁਨੀਆ ਕਹਿੰਦੀ ਆ ਵੀ ਆਹ ਮੇਰਾ, ਉਹ ਮੇਰੀ ਧਾਰਨਾ ਹੀ ਇਹ ਹੈ, ਜੇ ਬੱਚਿਆਂ ਨੇ ਕਾਰ ਦੇਣੀ ਹੁੰਦੀ ਨਾ, ਪੁਰਾਣੀ ਵੇਚਣੀ ਹੁੰਦੀ, ਮੈਂ ਕਿਹਾ ਤੁਸੀਂ ਮੈਨੂੰ ਦੇ ਦਿਓ ਇਹ, ਤੇ ਤੁਸੀਂ ਆਪਣੀ ਲੈ ਲਓ ਨਵੀਂ। ਉਹ ਨਾਲ ਹੀ ਕਾਰ ਮੈਂ ਰੱਖ ਲੈਣਾ ਹੁਣ, ਕਿਉਂਕਿ ਮੈਨੂੰ ਕੋਈ ਸ਼ੌਕ ਹੀ ਨਹੀਂ ਇਹਨਾਂ ਗੱਲਾਂ ਦਾ, ਆਪਾਂ ਸਾਧੂ ਬਿਰਤੀ ਵਾਲੇ ਬੰਦੇ ਆ ਨਾ। ਉਹ ਕਹਿਣ ਦਾ ਮਤਲਬ ਇਹ ਆ, ਅੱਜ ਦੀ ਘੜੀ ਜੇ ਹੁਣ ਕਹੀ ਜਾਂ ਠੀਕ ਆ, ਮੈਂ ਪਬਲਿਸ਼ਰ ਮੈਨੂੰ ਪੈਸਾ ਜਿਹੜਾ ਦਿੰਦੇ ਆ, ਉਹ ਮੈਂ ਟਾਈਟਲ ਆਪਣਾ ਮੈਨੂੰ ਕੋਈ ਅਖਬਾਰ ਵਾਲਾ ਲਾ ਦਿੰਦਾ, ਜਿਹੜਾ ਮੈਂ ਲੜੀਵਾਰ ਨਾਵਲ ਛਾਪਦਾ, ਉੱਥੇ ਜਾ ਕੇ ਜਿਹੜਾ ਮੇਰਾ ਖਾਣ ਪੀਣ ਹੁੰਦਾ ਉਹ ਪਬਲਿਸ਼ਰ ਦੇ ਦਿੰਦੇ ਆ। ਉਹ ਜਿਹੜਾ ਕੁਝ ਮੇਰੀ ਕਮਾਈ ਆ ਉਹ ਸਾਰੀ ਬੱਚਿਆਂ ਤੇ ਚਲੋ ਮਾੜੇ ਮੋਟੇ ਕੋਈ ਸਮਾਜ ਸੇਵਾ ਤੇ ਵੀ ਲਾ ਲਈਦੀ ਆ। ਇਸ ਸਭ ਕੁਝ ਦੇ ਦੌਰਾਨ ਹਾਂਜੀ, ਸਾਹਿਤਕਾਰ ਤੁਸੀਂ ਹੈਗੇ ਆ, ਬੜੇ ਸਫਲ ਸਾਹਿਤਕਾਰ ਆ ਪੰਜਾਬੀ 'ਚ। ਲਿਖਣ ਵਾਲਿਆਂ ਨੂੰ ਪੈਸੇ ਨਹੀਂ ਮਿਲਦੇ, ਤੁਹਾਨੂੰ ਪੈਸੇ ਵੀ ਮਿਲਦੇ ਆ, ਤੁਸੀਂ ਹੁਣੇ ਦੱਸਦੇ ਹਟੇ, ਪਬਲਿਸ਼ਰ ਤੁਹਾਡੇ ਖਰਚੇ ਚੱਕਦੇ ਆ। ਹਾਂਜੀ। ਜੱਗੀ ਕੁੱਸਾ ਹੈ ਕੀ ਹੈ? ਕੁਛ ਵੀ ਨਹੀਂ, ਕੁਛ ਵੀ ਨਹੀਂ। ਕੰਮ ਕੀ ਕਰਦੇ? ਕਮਲਾ ਕੰਮ। ਅੱਛਾ, ਕੰਮ ਮੈਂ ਰੋਕੋ ਕੈਂਸਰ ਦਾ ਗਲੋਬਲ ਡਾਇਰੈਕਟਰ ਹਾਂ ਜੀ। ਅੱਛਾ ਜੀ। ਜਿਹੜਾ ਮਤਲਬ 18 ਸਟੇਟਾਂ ਆਪਣੇ ਪੰਜਾਬ ਦੇ ਇੰਡੀਆ ਦੇ ਵਿੱਚ, ਉੱਥੇ ਜਾ ਕੇ ਕੈਂਪ ਲਾਉਣੇ ਆ, ਉਹਨਾਂ ਦੀ ਜਾਂਚ ਕਰਵਾਈ ਆ। ਉਸ ਤੋਂ ਬਾਅਦ ਹੁਣ ਨਵੇਂ ਮੈਂ ਆਪਦੇ ਆਉਣ ਤੋਂ ਬਾਅਦ, ਕੰਮ ਸ਼ੁਰੂ ਕਰਨ ਤੋਂ ਬਾਅਦ, ਮੈਂ ਇੱਕ ਗੱਲ ਕਹੀ ਸੀ ਉਹਨਾਂ ਨੂੰ ਵੀ ਤੁਸੀਂ ਜਾਂਚ ਕਰਦੇ ਹੋ, ਦੱਸ ਦਿੰਦੇ ਹੋ, ਤੁਸੀਂ ਤਾਂ ਉਦੋਂ ਵੀ ਵੱਡਾ ਪਾਪ ਕਰਤਾ। ਕਿਸੇ ਨੂੰ ਕੋਈ ਬਿਮਾਰੀ ਹੈ, ਉਹਨੂੰ ਪਤਾ ਹੀ ਨਾ ਲੱਗੇ, ਉਹਨੂੰ ਪਤਾ ਹੀ ਨਹੀਂ, ਉਹ ਵੇਸਲਾ ਹੱਥ ਤੁਰਿਆ ਫਿਰਦਾ, ਮੇਰੀ ਲੱਤ ਦੁਖਦੀ, ਮੇਰਾ ਗੋਡਾ ਦੁਖਦਾ, ਮੈਂ ਕੋਈ ਗੱਲ ਨਹੀਂ, ਠੀਕ ਆ, ਗੋਲੀ ਖਾ ਲੈਂਦਾ, ਠੀਕ ਠਾਕ ਹੈ। ਹੁਣ ਤੁਸੀਂ ਇੱਕ ਬੰਦੇ ਦੱਸਤਾ, ਉਹ ਵਿਚਾਰਾ ਪੱਕਾ ਰੋਗ ਲਾਤਾ, ਉਹ ਮੰਜੇ 'ਚ ਵਿਚਾਰਾ ਹੋ ਕੇ ਲੈ ਮਰ ਜੂ, ਵੀ ਮੈਂ ਪਤਾ ਨਹੀਂ ਕਿੰਨਾ ਕੁ ਚਿਹਰਾ। ਮੈਂ ਕਿਹਾ ਵੀ ਇਹਦਾ ਹੁਣ ਕੀ ਕਰੀਏ? ਉਹ ਕਹਿੰਦੇ ਜੇ ਤਾਂ ਤੁਹਾਡੇ ਸਿਰ ਤੇ ਆ। ਮੈਂ ਕਿਹਾ ਮੇਰੇ ਸਿਰ ਤੇ ਕੋਈ ਨਹੀਂ। ਅੱਛਾ, ਮੈਂ ਚੱਕੀ ਬਗਲੀ ਜੋਗੀਆਂ ਵਾਲੀ ਤੇ ਮੈਂ ਜਰਮਨੀ ਜਾ ਵੜਿਆ ਜੀ। ਹੁਣ ਜਰਮਨੀ ਮੇਰੇ ਪੁਰਾਣੇ ਮਿੱਤਰ, ਆਪਣੇ ਪਾਠਕ ਵੀ ਆ ਉੱਥੇ ਬਥੇਰੇ ਆ, ਉਹਨਾਂ ਨੂੰ ਜਾ ਕੇ ਰੌਲਾ ਪਾਇਆ ਵੀ ਜਿਹੜੇ, ਪਹਿਲੀ ਗੱਲ ਤਾਂ ਇਹ ਆ ਵੀ ਜਿਹੜੇ ਹੁਣ ਆਪਦੇ ਪਿੰਡਾਂ ਦੇ ਵਿੱਚ ਰੋਕ ਕੈਂਪ ਲਵਾਈ ਜਾਂਦੇ ਆ, ਆਪਦੇ ਏਰੀਏ ਦਾ ਉਹ ਖਿਆਲ ਰੱਖਦੇ ਆ, ਪਰ ਜਿਹੜੇ ਬਾਰਡਰ ਫਾਜ਼ਿਲਕਾ ਜਾਂ ਅਬੋਹਰ ਸਾਈਡ ਜਿਹੜੇ ਹੈਗੇ, ਉਹਨਾਂ ਕੋਲੇ 5 ਰੁਪਏ ਤਾਂ ਬੱਸ ਦਾ ਕਿਰਾਇਆ ਹੈ ਨਹੀਂ, ਵੀ ਉਹਨਾਂ ਦੀ ਸਾਰ ਕੌਣ ਲਊਗਾ? ਉਹ ਸਾਡੇ ਚੇਅਰਮੈਨ ਸਾਹਿਬ ਕਹਿੰਦੇ ਜੀ ਇਹ ਤਾਂ ਮਤਲਬ ਤੁਹਾਡਾ ਕੰਮ ਹੈ। ਮੈਂ ਕਿਹਾ ਚਾਵਲਾ ਸਾਹਿਬ ਕੋਈ ਗੱਲ ਨਹੀਂ, ਫਿਰ ਮੈਂ ਕਿਹਾ ਵੀ ਜਿਹੜੇ ਪਿੰਡਾਂ ਵਾਲੇ ਉਹ ਵੀ ਕੈਂਪ ਲੱਗਣਗੇ, ਤੇ ਉਹ ਜਿਹੜੇ ਬਾਰਡਰ ਵਾਲੇ ਉਹ ਮੈਂ ਲੈ ਕੇ ਆਊਂਗਾ। ਜਾ ਕੇ ਰੌਲਾ ਪਾਇਆ, ਗੁਰਦੁਆਰੇ ਨੂੰ ਕਿਹਾ 10-10 ਕੈਂਪ, ਕਿਸੇ ਨੂੰ 14 ਦੀ ਲਿਸਟ ਦਿੱਤੀ, ਉਹਨਾਂ ਨੇ 14 ਦੇ ਪੈਸੇ ਦੇਤੇ। ਉਹ ਕਹਿਣ ਦਾ ਮਤਲਬ ਇਹ, ਮੈਂ ਉਹਨਾਂ ਨੂੰ ਕਿਹਾ ਵੀ ਚਲੋ ਹੁਣ ਕੈਂਪ ਤਾਂ ਲਾਉਣੇ ਕਰਤੇ ਸ਼ੁਰੂ, ਆਪਾਂ ਉਹਨਾਂ ਦੀ ਵੀ ਜਾਂਚ ਕਰਦੇ ਹਾਂ, ਪਰ ਜੇ ਹੁਣ ਦੱਸਾਂਗੇ ਉਹ ਲੋੜਵੰਦ ਆ, ਉਹਨਾਂ ਕੋਲੇ 5 ਰੁਪਏ ਹੈ ਨਹੀਂ, ਤੇ ਉਹਨਾਂ ਦਾ ਇਲਾਜ ਕਿਵੇਂ ਹੋਊਗਾ? ਚਲੋ ਗੁਰੂ ਬਾਬੇ ਨਾਨਕ ਦੀ ਕਿਰਪਾ ਹੋਈ, ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਨਾਲ ਗੱਲ ਸਾਡੀ ਹੋਈ, ਉਹ ਕਹਿੰਦੇ ਸਾਡੇ ਕੋਲੇ ਭੇਜੋ, ਅਸੀਂ ਫ੍ਰੀ ਇਲਾਜ ਕਰਦੇ ਹਾਂ। ਅਗਲਾ ਸਟੈਪ ਉਹ ਕਮਲਾ ਆਖਦੇ, ਤੂੰ ਆਹੋ ਆਖ, ਉਹ ਜਿੱਧਰੋਂ ਤੁਰਿਆ ਫਤਿਹ ਵਾਲੀ ਗੱਲ, ਅਰਦਾਸ। ਮੈਂ ਕਿਹਾ ਵੀ ਜਿਹਦਾ ਕੋਈ ਨਹੀਂ ਹੁੰਦਾ ਜੀ, ਉਹਦਾ ਸਤਿਗੁਰੂ ਪਿਆਰਾ ਜੀ। ਅੱਛਾ, ਫਿਰ ਜਿਹੜੇ ਰੱਬ ਨਾ ਕਰੇ ਕਿਸੇ ਨੂੰ ਹੋਵੇ ਬਣਾ, ਜੇ ਕਿਸੇ ਨੂੰ ਗਰੀਬ ਨੂੰ ਹੈ, ਲੋੜਵੰਦ ਨੂੰ ਹੈ, ਉਹ ਫਿਰ ਮੈਂ ਜਾ ਕੇ ਗੁਰਦੁਆਰੇ ਕਹਿੰਦਾ ਵੀ ਉਹਨੂੰ ਅਡਾਪਟ ਕਰੋ। ਇੱਕ 8 ਸਾਲ ਦੀ ਬੱਚੀ ਹੈ, ਉਹਨੂੰ ਬਲੱਡ ਕੈਂਸਰ ਹੈ। ਉਹ ਕਹਿੰਦੇ ਠੀਕ ਹੈ, ਜਿਹਨੂੰ ਹਾਕ ਮਾਰੀ ਉਹਨੇ ਨਾ ਨਹੀਂ ਕਦੇ ਕਹੀ। ਇਹ ਮੇਰੀ ਖੁਸ਼ਕਿਸਮਤ ਹੈ, ਜਿੱਧਰ ਵੀ ਗਿਆ ਮਿੱਤਰ ਬਣਾਏ ਆ। ਜੇ ਜੱਗੀ ਕੁੱਸਾ ਨਾਵਲਿਸਟ ਨਾ ਹੁੰਦਾ, ਹਾਂਜੀ, ਤਾਂ ਕੀ ਹੁੰਦਾ? ਜੇ ਜੱਗੀ ਕੁੱਸਾ ਨਾਵਲਿਸਟ ਨਾ ਹੁੰਦਾ, ਮੈਨੂੰ ਪਤਾ ਜੱਗੀ ਕੁੱਸਾ ਸਾਧ ਹੁੰਦਾ, ਇੱਕ ਫਕੀਰ। ਅੱਛਾ, ਹਾਂਜੀ। ਤੇ ਜੇ ਜੱਗੀ ਜੀ ਤੁਹਾਨੂੰ ਇੱਕ ਮੌਕਾ ਦਿੱਤਾ ਜਾਵੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਬਣਨ ਦਾ, ਹਾਂਜੀ, ਤਾਂ ਤੇ ਇਹ ਕਹਿਤਾ ਜਾਵੇ ਵੀ ਇੱਕ ਗੱਲ ਤੁਸੀਂ ਮਨਵਾ ਸਕਦੇ ਹੋ, ਤੇ ਉਹ ਕਿਹੜੀ ਹੋਊਗੀ? ਮੈਂ ਪ੍ਰਧਾਨ ਮੰਤਰੀ ਵਾਲੀ ਗੱਲ ਤਾਂ ਨਹੀਂ, ਜੇ ਮੈਨੂੰ ਕਹਿ ਦੇਣ ਵੀ ਬਾਬੇ ਨਾਨਕ ਵੱਲੋਂ ਵੀ ਰਹਿਮਤ ਹੋਊਗੀ ਤੈਨੂੰ, ਇੱਕ ਗੱਲ, ਇੱਕ ਗੱਲ ਤਾਂ ਵੀ ਮੰਨਣੀ, ਮੈਂ ਕਹੂੰ ਵੀ ਵਿਸ਼ਵ ਦੇ ਵਿੱਚ ਸ਼ਾਂਤੀ ਤੇ ਜਿਹੜੀ ਆ ਈਰਖਾ, ਦੂਈ, ਦਵੈਤ ਸਭ ਖਤਮ ਹੋਣੀ ਚਾਹੀਦੀ। ਵਾਹ ਜੀ ਵਾਹ। ਹਾਂ, ਮੈਂ ਇਹ ਨਹੀਂ, ਜੇ ਮੇਰਾ ਕੋਈ ਵੈਰੀ ਬਣਿਆ, ਧੱਕੇ ਨਾਲ ਮੱਲੋ ਮੱਲੀ ਚਾਹੇ ਬਣ ਗਿਆ ਹੋਵੇ, ਨਹੀਂ ਬੰਦਾ ਕੋਈ ਗੱਲ ਸਬੂਤ ਦੇ ਕੇ ਨਹੀਂ ਕਹਿ ਸਕਦਾ ਆ ਬੰਦੇ ਨੇ ਸਾਡਾ ਮਾੜਾ ਕੀਤਾ। ਅੱਛਾ, ਇੱਕ ਗੱਲ ਚਲਦੇ ਹੀ ਆ ਕਿ ਤੁਸੀਂ ਵਿਚਾਰਕ, ਲੇਖਕ ਆ, ਤੁਹਾਡੇ ਕੋਲੋਂ ਵੀ ਪੁੱਛ ਲੈਣੀ ਬਣਦੀ ਆ। ਇੱਕ
कंट्रोवर्सी है, वो कहते मजहब नहीं सिखाता आपस में बैर रखना, कुछ लोग कहते मजहब ही सिखाता आपस में बैर रखना। ਇਹਦੇ ਵਿੱਚ ਤੁਸੀਂ ਕਿੱਥੇ ਖੜੇ ਹੋ? ਮਜ਼ਹਬ ਜਿਹੜਾ ਜਿੱਦਾਂ ਮਜ਼ਹਬ ਅੱਜ ਦੁਨੀਆ 'ਚ ਵਿਚਰ ਰਿਹਾ, ਜਿੱਦਾਂ ਇਸ ਵੇਲੇ ਪੰਜਾਬ 'ਚ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਬੇਹਰਮਤੀ ਹੋ ਰਹੀ ਹੈ, ਤੇ ਇੱਕ ਪਾਸੇ ਧਰਮ ਹੈ, ਦੂਜੇ ਪਾਸੇ ਵੀ ਧਰਮ ਹੀ ਹੈ। ਇੱਕ ਪਾਸੇ ਉਹਨੂੰ ਬਚਾਅ ਕਰਨ ਵਾਲੇ ਜਿਹੜੇ ਉਹ ਵੀ ਹਿੰਸਾ ਤੇ ਉਤਾਰੂ ਹੋਏ ਆ, ਇੱਕ ਪਾਸੇ ਉਹਨੂੰ ਰੋਕਣ ਵਾਲੇ ਵੀ ਹਿੰਸਾ ਤੇ ਉਤਾਰੂ ਹੋਏ ਆ, ਬਚਾਉਣ ਵਾਲੇ ਵੀ ਮਰ ਰਹੇ ਆ, ਬਚਣ ਵਾਲੇ ਵੀ ਮਰ ਰਹੇ ਆ। ਇਹ ਮਜ਼ਹਬ ਦੀ ਜਿਹੜੀ ਇਹ ਕੈਫੀਅਤ ਹੈ, ਜਿਹੜੀ ਇਹ ਹਾਲਤ ਆ, ਇਹਦੇ ਬਾਰੇ ਕੀ ਕਹੋਗੇ? ਮੈਂ ਤਾਂ ਇਸ ਗੱਲ ਨੂੰ ਨਾ ਤਾਂ ਮੈਂ ਇਸ ਨੂੰ ਕਲਯੁਗ ਨਾਲ ਜੋੜੂੰਗਾ, ਨਾ ਹੀ ਕਿਸੇ ਯੁੱਗ ਨਾਲ ਜੋੜਨਾ ਮੈਂ ਚਾਹੁੰਦਾ, ਕਿਉਂਕਿ ਨੇਕੀ ਤੇ ਬਦੀ ਦੀ ਜੰਗ ਕਦੋਂ ਤੋਂ ਤੁਰੀ ਆਈ ਹੈ। ਲੋਕ ਸਤਯੁਗ ਦੀਆਂ ਗੱਲਾਂ ਕਰਦੇ ਆ, ਤ੍ਰੇਤਾ ਤਾਂ ਮਾਣਿਓ ਰਾਮ ਰਘੁਵੰਸ ਕਹਾਇਓ। ਗੁਰਬਾਣੀ ਦੇ ਵਿੱਚ ਜਿੰਨੇ ਵੀ ਮਤਲਬ ਉਦੋਂ ਤੋਂ ਲੈ ਕੇ ਦੇਵੀ ਦੇਵਤੇ ਜਾਂ ਗੁਰੂਆਂ ਤੱਕ, ਦੱਸੋ ਕਿਹੜੇ ਗੁਰੂ ਨੇ, ਜੇ ਹੁਣ ਆਪਾਂ ਕਹਿੰਦੇ ਵੀ ਉਦੋਂ ਸਤਯੁਗ ਸੀ, ਚਲੋ ਹੁਣ ਤਾਂ ਕਲਯੁਗ ਮੰਨ ਲਿਆ ਨਾ, ਵੀ ਦੱਸੋ ਕਿਹੜੇ ਗੁਰੂ ਨੇ ਕਦੋਂ ਸੁੱਖ ਮਾਣਿਆ, ਜਾਂ ਕਿਹੜੇ ਦੇਵੀ ਦੇਵਤੇ ਨੇ ਕਦੋਂ ਸੁੱਖ ਮਾਣਿਆ? ਉਹ ਕਹਿਣ ਦਾ ਮਤਲਬ ਇਹ ਹੈ ਜਿਹੜੀ ਨੇਕੀ ਤੇ ਬਦੀ ਦੀ ਜੰਗ ਚੱਲਦੀ ਰਹੀ ਹੈ ਤੇ ਚੱਲਦੀ ਰਹਿਣੀ ਹੈ। ਹੁਣ ਜੇ ਉਦੋਂ ਤੋਂ ਲੈ ਕੇ ਅੱਜ ਤੱਕ ਆਪਾਂ ਖਤਮ ਨਹੀਂ ਹੋਣੀਆਂ, ਇਹ ਦੋਨੋਂ ਨਹੀਂ ਖਤਮ ਹੋਣੀਆਂ। ਇਹ ਤਾਂ ਨੈਗੇਟਿਵ ਤੇ ਪੋਜ਼ਿਟਿਵ ਵਾਲੀ ਗੱਲ ਹੈ। ਉਹ ਦੋਨੇ ਚੀਜ਼ਾਂ ਇਹਨਾਂ ਨੇ ਬਰਕਰਾਰ ਰਹਿਣਾ। ਮੈਂ ਤਾਂ ਹੁਣ ਇਹੀ ਗੱਲ ਕਹੂੰ ਵੀ ਕਦੇ ਮੈਨੂੰ ਇਹ ਦੱਸ ਦਿਓ ਕਿਸੇ ਯੁੱਗ ਦੇ ਵਿੱਚ, ਹੁਣ ਤਾਂ ਕਹਿੰਦੇ ਵੀ ਇੱਕੋ ਗੱਲ ਕਹਿ ਕੇ ਸੁਰਖਰੂ ਕਹਿੰਦੇ ਹੁਣ ਤਾਂ ਕਲਯੁਗ ਹੈ ਜੀ, ਮੈਨੂੰ ਇਹ ਦੱਸੋ ਵੀ ਸਤਯੁਗ ਤ੍ਰੇਤਾ ਪਹਿਲਾਂ ਆਇਆ, ਦੁਆਪਰ ਬਾਅਦ ਦੇ ਵਿੱਚ ਆਇਆ। ਜੇ ਆਪਾਂ ਗ੍ਰੰਥ ਪੜ੍ਹੀਏ, ਯੁੱਗ ਬਦਲਣਾ ਪੈ ਗਿਆ, ਪਰਸੁਰਾਮ ਰੋਵੇ ਘਰ ਆਇਆ, ਅਜੇ ਸੋ ਰੋਵੇ ਭੀਖਿਆ ਖਾਏ, ਐਸੀ ਦਰਗਾਹ ਮਿਲਿਆ ਸਜਾਏ, ਗੁਰਬਾਣੀ ਦੇ ਵਿੱਚ ਆਉਂਦਾ। ਉਹ ਕਹਿਣ ਦਾ ਮਤਲਬ ਤ੍ਰੇਤਾ ਯੁੱਗ ਪਹਿਲਾਂ ਆਇਆ, ਦੁਆਪਰ ਬਾਅਦ ਦੇ ਵਿੱਚ ਲਿਆਂਦਾ, ਤੇ ਉਦੋਂ ਵੀ ਆਹੀ ਗੱਲਾਂ ਉਦੋਂ ਚੱਲਦੀਆਂ ਸੀ। ਮੈਨੂੰ ਇਹ ਦੱਸੋ ਨਾ ਵੀ ਸ਼ਾਂਤੀ ਕਿਹੜੇ ਯੁੱਗ ਦੇ ਵਿੱਚ ਸੀ? ਮੈਂ ਕਿਤੋਂ ਪੜ੍ਹਿਆ ਸੀ ਕਿ ਇਹ ਸੰਸਾਰ ਜਿਹੜਾ ਇਹ ਪਰਫੈਕਟ ਨਹੀਂ ਹੈ, ਇੰਪਰਫੈਕਟ ਵਰਲਡ ਹੈ। ਇੱਥੇ ਕਦੇ ਵੀ ਕਿਸੇ ਨੂੰ ਮੁਕੰਮਲ ਜਹਾਨ ਨਹੀਂ ਮਿਲਦਾ। ਇਹ ਵੀ ਕਿਤੋਂ ਸੁਣਿਆ ਸੀ, ਇਹ ਵੀ ਕਿਤੋਂ ਪੜ੍ਹਿਆ ਸੀ ਕਿ ਜੇ ਇਹ ਦੁਨੀਆ, ਇੰਨੇ ਮਹਾਤਮਾ ਇੱਥੇ ਆਏ ਆ, ਜੇ ਦੁਨੀਆ ਸੁਰਗ ਬਣਨੀ ਹੁੰਦੀ ਤਾਂ ਹੁਣ ਤੱਕ ਕਦੋਂ ਦੀ ਬਣ ਜਾਣੀ ਸੀ। ਇਹ ਦੁਨੀਆ ਸੁਰਗ ਬਣਨੀ ਨਹੀਂ, ਕਿਉਂਕਿ ਇੰਪਰਫੈਕਟ ਵਰਲਡ ਹੈ। ਤੁਹਾਡਾ ਕੀ ਖਿਆਲ ਹੈ? ਮੈਂ ਤਾਂ ਇਸ ਗੱਲ ਨੂੰ ਦੂਜੇ ਪਾਸੇ ਗੁਰਬਾਣੀ ਵਾਲੇ ਇਹ ਮਾਇਆ ਨਾਗੜੀ ਜਗਤ ਰਹੀ ਲਿਪਟਾਏ, ਜਾਂ ਦੂਜੀ ਗੱਲ ਇਹ ਹੈ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾਲ ਸੁਣੀ ਹੀ ਬਹੁ ਰੋਲ ਘਚੋਲਾ। ਉਹ ਜਿਹੜੇ ਮਾਇਆ ਧਾਰੀ ਹੈ ਉਹ ਆਮ ਗਰੀਬ ਹੁਣ ਤਬਕੇ ਨੂੰ ਤਾਂ ਜਿਉਣ ਨਹੀਂ ਦੇ ਰਹੇ, ਕਿਉਂਕਿ ਉਹ ਹਉਮੈ ਹੰਕਾਰ ਵਾਲੀ ਗੱਲ ਇੱਕੋ ਹੀ ਹੈ ਵੀ ਮੈਂ ਤੇ ਮੈਂ, ਤੂੰ ਵਾਲੀ ਤਾਂ ਗੱਲ ਕਰਦਾ ਹੀ ਕੋਈ ਨਹੀਂ। ਹੁਣ ਜੇ ਹੁਣ ਬੇਅਦਬੀ ਦੀ ਗੱਲ ਹੈ, ਮੈਂ 4 ਲਾਈਨਾਂ ਲਿਖੀਆਂ ਸੀ ਉਦੋਂ ਹੀ, ਛਪੀਆਂ ਵੀ ਆ, ਉਹ ਮੈਂ ਫੇਸਬੁੱਕ ਤੇ ਵੀ ਪਾਈਆਂ ਸੀ। ਉਹ ਵੀ ਕੀ ਕੋਈ ਐਡਾ ਜ਼ਾਲਮ ਹੋ ਸਕਦਾ ਵੀ ਬਾਪੂ ਦੀ ਜਾਂ ਹੁਣ ਗੁਰੂ ਗ੍ਰੰਥ ਸਾਹਿਬ ਦੀ ਜਾਂ ਜਗਤ ਗੁਰੂ ਦੀ, ਤੁਸੀਂ ਪੜ੍ਹਿਆ ਵੀ ਹੋਣਾ, ਵੀ ਬੇਇੱਜ਼ਤੀ ਹੋ ਜੇ ਤੇ ਬੰਦਾ ਫਿਰ ਵੀ ਚੁੱਪ ਰਹੇ। ਐਡੀ ਵੱਡੀ ਗੱਲ ਹੋ ਜੇ, ਮੇਰੇ ਵਾਸਤੇ ਤਾਂ ਬਹੁਤ ਵੱਡੀ ਗੱਲ ਆ ਉਹ। ਮੈਂ ਹੈਰਾਨ ਆ ਜਿਹੜੇ ਸਾਡੇ ਪੋਲੀਟੀਸ਼ੀਅਨਸ ਹੈ, ਉਹ ਇਸ ਗੱਲ ਨੂੰ ਮੇਰੇ ਹਿਸਾਬ ਨਾਲ ਤਾਂ ਲੱਲੂ ਪੰਜੂ ਲੈ ਰਹੇ ਆ ਜੀ। ਠੀਕ ਹੈ, ਉੱਠਦੇ ਆ 100-200 ਬੰਦੇ ਦੇ ਬਾਡੀਗਾਰਡ ਦੇ ਵਿੱਚ, ਉਹ ਉੱਠ ਕੇ ਟਾਰਾ ਮਾਰਦੇ, ਫਲਾਨਾ ਬੰਦਾ ਸਾਨੂੰ ਘੇਰ ਕੇ ਦਿਖਾਵੇ। ਹੁਣ ਉਹ ਤਾਂ ਉੱਥੇ ਤਾਂ ਕੋਈ ਸੁਸਾਈਡ ਕਰਨ ਵਾਲਾ ਭਲਾ ਹਜੇ, ਹੁਣ ਇਹ ਆਮ ਬੰਦਾ ਤਾਂ ਉੱਥੇ ਜਾਂਦਾ ਨਹੀਂ, ਕਿਉਂਕਿ ਮੂਰਖ ਨਾਲ ਲੁੱਝੀ ਹੈ, ਪੜ੍ਹ ਅੱਖਰ ਇਹੋ ਬੁੱਝੀ ਹੈ। ਉਹ ਤਾਂ ਹੁਣ ਜੇ ਕੋਈ ਬੰਦਾ ਜਾਊਗਾ ਉੱਥੇ ਫਿਰ ਮਰਨ ਜਾਊ ਉੱਥੇ। ਸਹੀ ਗੱਲ, ਜਦੋਂ ਪਤਾ ਤੁਹਾਡੀ ਚੱਲਣੀ ਹੀ ਕੋਈ ਨਹੀਂ, ਤੇ ਚਲਾਉਂਦੇ ਉੱਥੇ ਉਹ ਕਿਹਦੇ ਤੇ ਆ? ਜਿਹੜੇ ਉੱਥੇ ਬੈਠੇ ਵਾਹਿਗੁਰੂ ਵਾਹਿਗੁਰੂ ਜਪੀ ਜਾਂਦੇ ਉਹਨਾਂ ਤੇ। ਅਸੀਂ ਆਪਣੇ ਦਰਸ਼ਕਾਂ ਲਈ ਜਾਣਨਾ ਚਾਹਾਂਗੇ ਕਿ ਤੁਹਾਡੀਆਂ ਹੁਣ ਤੱਕ ਕਿੰਨੀਆਂ ਕਿਤਾਬਾਂ, ਕਿੰਨੀਆਂ ਸੈਂਚੀਆਂ, ਕਿੰਨੇ ਨਾਵਲ ਛਪ ਚੁੱਕੇ ਆ, ਤੇ ਕਿਹੜੇ ਆ? 2 ਤਾਂ ਆਪਣੇ ਇੰਗਲਿਸ਼ ਦੇ ਵਿੱਚ ਹੀ ਅਨੁਵਾਦ ਹੋ ਚੁੱਕਿਆ, ਪੁਰਜਾ ਕੱਟ ਮਰੇ, ਸੱਜਰੀ ਪੈੜ ਦਾ ਰੇਤਾ, ਦਾ ਲੌਸਟ ਫੁੱਟਪ੍ਰਿੰਟਸ ਹੁਣੇ ਆਉਣ ਵਾਲਾ। ਅੱਛਾ ਜੀ। ਬਾਹਰੀ ਕੋਈ ਬਲਦਾ ਦੀਵਾ, ਸਮਵੇਅਰ ਆਊਟਸਾਈਡ ਸਮਵੇਅਰ ਅ ਲੈਂਪ ਬਰਨਸ। ਰਲਾ ਮਿਲਾ ਕੇ ਇੰਗਲਿਸ਼ ਦੇ ਨਾਲ ਤਕਰੀਬਨ 29 ਕਿਤਾਬਾਂ ਹੋ ਗਈਆਂ ਜੀ। ਠੀਕ ਹੈ। ਜਿਹਦੇ ਵਿੱਚੋਂ 21 ਨਾਵਲ, ਜੱਟ ਵੱਢਿਆ ਬੋੜ ਦੀ ਛਾਵੇਂ ਤੋਂ ਲੈ ਕੇ ਟੋਭੇ ਫੂਕ ਤੱਕ। ਅੱਛਾ। ਪੂਰੇ ਨਾਂ ਤਾਂ ਮੈਨੂੰ ਤੁਹਾਨੂੰ ਨਹੀਂ ਚੇਤਾ। 4 ਕਹਾਣੀ ਸੰਗ੍ਰਹਿ। ਅੱਛਾ। 2 ਵਿਅੰਗ ਸੰਗ੍ਰਹਿ, ਇੱਕ ਆਪਣੇ ਨਜ਼ਮਾਂ ਤੇ ਕਵਿਤਾਵਾਂ ਦੀ ਹੈਗੀ ਤੇਰੇ ਤੋਂ ਤੇਰੇ ਤੱਕ, ਉਹ ਕਿਸੇ ਨੂੰ ਸਮਰਪਣ ਕੀਤੀ ਹੈ। ਇੱਕ ਮੈਂ ਹੁਣ ਲਿਖਣਾ ਛੱਡ ਕੇ ਬਹਿ ਗਿਆ ਸੀਗਾ, ਇੱਕ ਮੇਰੇ ਦੋਸਤ ਹੈ, ਮਤਲਬ ਉਹਨੇ ਇੱਕ ਤਰ੍ਹਾਂ ਨਾਲ ਮੈਨੂੰ ਬੜੀ ਹੱਲਾਸ਼ੇਰੀ ਦਿੱਤੀ ਵੀ ਦੇਖੋ ਜਿਹੜੇ ਪਾਣੀ ਆ ਨਾ ਉਹ ਚੱਲਦੇ ਸੋਹਣੇ ਲੱਗਦੇ ਆ, ਜਿਹੜੇ ਖੜੇ ਪਾਣੀ ਆ ਜਾਂ ਤਾਂ ਮੁਸ਼ਕ ਮਾਰਨਾ ਜਾਂ ਸੁੱਕ ਜਾਣਗੇ ਉਹ। ਚਲੋ ਉਹਦੇ ਹੱਲਾਸ਼ੇਰੀ ਕਰਕੇ ਮੈਂ ਅੱਗੇ ਤੁਰ ਪਿਆ। ਚਲੋ ਨਾਵਲਾਂ ਦੀ ਗੱਲ ਚੱਲਦੀ ਸੀ। ਜੱਟ ਵੱਢਿਆ ਬੋੜ ਦੀ ਛਾਵੇਂ, ਪੁਰਜਾ ਕੱਟ ਮਰੇ, ਤਵੀ ਤੋਂ ਤਲਵਾਰ ਤੱਕ, ਬਾਹਰੀ ਕੋਹੀ ਬਲਦਾ ਦੀਵਾ, ਸੱਜਰੀ ਪੈੜ ਦਾ ਰੇਤਾ,
ਰੂਹ ਲੈ ਗਿਆ ਦਿਲਾਂ ਦਾ ਜਾਨੀ, ਬੋਦੀ ਵਾਲਾ ਤਾਰਾ ਚੜਿਆ ਟੋਭੇ ਫੂਕ, ਹੁਣ ਲਿਖਦਾ ਦਿਲਾਂ ਦੀ ਜੂਹ, ਕਹਾਣੀ ਸੰਗ੍ਰਹਿ ਹੈਗੇ ਊਠਾਂ ਵਾਲੇ ਬਲੋਚ, ਬੁੱਢੇ ਦਰਿਆ ਦੀ ਜੂਹ, ਤੂੰ ਸੁੱਤਾ ਰੱਬ ਜਾਗਦਾ, ਇੱਕ ਹੋਰ ਹੁਣ ਤੂੰ ਸੁੱਤਾ ਰੱਬ ਜਾਗਦਾ, ਇੱਕ ਹੋਰ ਹੁਣ ਵਗੈਰਾ 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 ਵਗੈਰਾ। ਅੱਗੇ ਇੱਕ ਗੱਲ ਹੋਰ ਕਿ ਅਗਲਾ ਜਿਹੜਾ ਕਹਾਣੀ ਨਾਵਲ ਤੋਂ ਬਾਅਦ ਇੱਕ ਅੱਜ ਦਾ ਯੁੱਗ ਆ, ਸਾਰੀਆਂ ਕਲਾਵਾਂ ਦਾ ਸੁਮੇਲ ਹੈ ਸਿਨੇਮਾ। ਹਾਂਜੀ, ਇਹ ਹਰ ਲੇਖਕ ਦੀ ਖਾਸ਼ ਹੁੰਦੀ ਹੈ ਕਿ ਮੇਰੀ ਲਿਖੀ ਕਹਾਣੀ ਉੱਤੇ ਫਿਲਮ ਬਣੇ। ਹਾਂਜੀ, ਇਹ ਇਸ ਪੜਾ ਇਧਰਲੇ ਪਾਸੇ ਨੂੰ ਵੀ ਵਧੇ ਆ। ਇਹ ਨੌ ਸਕ੍ਰਿਪਟ ਲਿਖੇ ਆ ਜੀ ਆਪਣੇ, 3 ਫਿਲਮਾਂ ਤਾਂ ਹੁਣ ਆਪਣੀਆਂ ਫੀਚਰ ਬਣ ਰਹੀਆਂ, ਇੱਕ ਹਿੰਦੀ 2 ਪੰਜਾਬੀ। ਉਹਨਾਂ ਦੇ ਨਾਂ ਦੱਸੋ। ਉਹਨਾਂ ਦੇ ਨਾਂ ਮੈਂ ਤੁਹਾਨੂੰ ਅਜੇ ਨਹੀਂ ਦੱਸ ਸਕਦਾ, ਕਿਉਂਕਿ ਮੈਨੂੰ ਬੜੇ ਕੰਨ ਜੇ ਖਿੱਚੇ ਹੋਏ ਉਹਨਾਂ ਨੇ ਵੀ ਇਹ ਫੀਚਰ ਫਿਲਮ ਦੇ ਅਜੇ ਨਾਂ ਨਹੀਂ ਦੱਸਣੇ। ਠੀਕ ਹੈ, ਜਿੰਨਾ ਚਿਰ ਉਹ ਅੱਧੀਆਂ ਦੀ ਸ਼ੂਟਿੰਗ ਹੁੰਦੀ ਨਹੀਂ, ਜਿੰਨਾ ਚਿਰ ਅਸੀਂ ਪ੍ਰੈਸ ਕਾਨਫਰੰਸ ਨਹੀਂ ਕਰਦੇ। ਇਹ ਤਾਂ ਹੈ ਇੱਕ ਇਹ ਹੁੰਦਾ ਨਹੀਂ, ਸਾਡੇ ਇੱਕ ਨਾਂ ਰੱਖਿਆ ਸੀ, ਉਹ ਨਾਂ ਥੋੜਾ ਜਿਹਾ ਹੇਰ ਫੇਰ ਹੋ ਗਿਆ ਉਹਦੇ ਵਿੱਚ ਨਾ। ਅੱਛਾ ਅੱਛਾ। ਤੇ ਆ ਹੁਣੇ ਆਈ ਆ ਬਲੀਡਿੰਗ ਸੋਲ, ਮੇਰੀ ਕਹਾਣੀ ਸੀਗੀ ਲਹੂ ਲਿਬੜੀ ਆਤਮਾ, ਭਰੂਣ ਹੱਤਿਆ ਤੇ। ਉਦੋਂ ਪਹਿਲਾਂ ਸੀਗਾ ਸੂਲੀ ਚੜ੍ਹਿਆ ਚੰਦਰਮਾ, ਜਿਹੜੇ ਕਰਮਕਾਂਡਾਂ ਤੇ ਬੀਬੀਆਂ ਵਰਤ ਰੱਖਦੀਆਂ ਵਗੈਰਾ ਵਗੈਰਾ ਵਗੈਰਾ। ਉਹ ਉਦੋਂ ਪਹਿਲਾਂ ਇੱਕ ਸੱਗੇ 10 ਨਵੰਬਰ ਆਇਆ ਸੀਗਾ, ਉਹ ਕਮੇਟੀ ਸੀਗੀ। ਤੇ ਹੁਣ ਮੈਂ 9 ਫਿਲਮਾਂ ਦੇ ਇਹੀ ਸਕ੍ਰਿਪਟ ਲਿਖੇ ਸੀ, 5 ਵੱਡੀਆਂ 4 ਛੋਟੀਆਂ ਆਪਣਾ। ਤੇ ਹੁਣ ਸ਼ੁਰੂ ਵੀ ਹੋਈਆਂ ਹਿੰਦੀ ਫਿਲਮ, ਆਪਣੇ ਨਾਵਲ ਵਾਹਿਗੁਰੂ ਗੋਰਖ ਦਾ ਟਿੱਲਾ। ਠੀਕ ਹੈ, ਉਹਦੇ ਤੇ ਮਤਲਬ ਬਣਨੀ ਸ਼ੁਰੂ ਹੋਈ ਹੈ। ਤੇ ਚਲੋ ਫਿਲਮਾਂ ਦੇ ਨਾਂ ਉਹਨਾਂ ਨੇ ਹੋਰ ਰੱਖੇ, ਕਿਉਂਕਿ ਉਹ ਪੰਜਾਬੀ ਮਾਹੌਲ ਨੇ, ਉਹ ਹਿੰਦੀ ਮਾਹੌਲ ਹੈ, ਹਿੰਦੀ ਫਿਲਮ ਹੈ। ਨਹੀਂ ਠੀਕ ਹੈ ਨਾ। ਤੇ ਇੱਕ ਡਰੱਗ ਤੇ ਆਪਣੇ ਸ਼ੁਰੂ ਹੋਈ ਹੈ। ਗੁਰੂ ਕਿਰਪਾ ਕਰਨ 2016 ਦੇ ਵਿੱਚ ਸਿਨੇਮੇ ਦੇ ਵਿੱਚ 3 ਫਿਲਮਾਂ ਤਾਂ ਦੇਖਣ ਨੂੰ ਲਾਜ਼ਮੀ ਮਿਲਣਗੀਆਂ। ਤੂਫਾਨ ਸਿੰਘ ਫਿਲਮ ਆ ਰਹੀ ਹੈ, ਉਹਦੇ ਡਾਇਲਾਗ ਲਿਖਿਆ, ਪਹਿਲਾਂ ਸਾਡਾ ਹੱਕ ਦੇ ਡਾਇਲਾਗ ਲਿਖੇ ਸੀਗੇ, ਉਹਦੇ ਤੇ ਵੀ ਮਤਲਬ ਕਾਫੀ ਤੁਹਾਨੂੰ ਪਤਾ ਵਾਦ ਵਿਵਾਦ ਉੱਠਿਆ ਸੀ। ਉਹ ਜਿਵੇਂ ਤੁਹਾਨੂੰ ਮੈਂ ਅੱਗੇ ਵੀ ਕਹਿ ਚੁੱਕਿਆ, ਕਮਲੇ ਵਾਲੀ ਗੱਲ, ਵੀ ਮੈਂ ਕਿਸੇ ਕੋਲੇ ਜਾਂਦਾ ਨਹੀਂ, ਗੁਰੂ ਬਾਬੇ ਨਾਨਕ ਦੀ ਕਿਰਪਾ ਨਾਲ ਘਰੇ ਬੈਠੇ ਨੂੰ ਜਿਹਨੂੰ ਸਾਰਾ ਕੁਝ ਮਿਲ ਜੇ, ਗੱਲਾਂ 'ਚ ਕਿਸੇ ਦੀ ਗੱਲ ਬਣ ਜੇ, ਜਿਵੇਂ ਪਹਿਲਾਂ ਕਹਿ ਚੁੱਕਿਆ। ਉਹ ਮੇਰੀ ਬਸ ਕਿਸਮਤ ਹੀ ਇਹ ਹੈ, ਪਾਠ ਕਰਨਾ ਜਮਾ ਨਹੀਂ ਛੱਡਦਾ, ਨਾ ਅੱਜ ਤੱਕ ਛੱਡਿਆ। ਕੀ ਕਹਿਣਾ, ਮੈਂ ਕਦੇ ਬਿਮਾਰ ਹੋਵਾਂ ਸਾਲ 'ਚ ਇੱਕ ਅੱਧੀ ਵਾਰੀ ਨਾਗਾ ਪੈ ਜੇ, ਅਗਲੇ ਦਿਨ ਉਦੋਂ ਦੁੱਗਣਾ ਪਾਠ ਕਰਨ ਵੀ ਕੱਲ੍ਹ ਰਹਿ ਗਿਆ ਸੀ। ਅਰਦਾਸ ਹਰ ਰੋਜ਼ ਕਰਨੀ ਹੈ, ਜੋ ਮੰਗਿਆ ਬਾਬੇ ਨਾਨਕ ਤੋਂ ਵਰ ਪਾਇਆ। ਤੇ ਮੈਨੂੰ ਇਹ ਵੀ ਵਿਸ਼ਵਾਸ ਹੈ, ਜੋ ਮੰਗੂਗਾ ਮਿਲੂਗਾ ਵੀ ਡੈਫੀਨੇਟਲੀ, ਲਾਜ਼ਮੀ। ਇਹ ਮੇਰਾ ਵਿਸ਼ਵਾਸ ਹੈ ਜੀ। ਇੰਨਾ ਕੁਝ ਕਰ ਲਿਆ, ਕਰਨ ਤੋਂ ਬਾਅਦ ਕਹਿੰਦੇ ਨੇ ਜੇ ਕਦਰ ਨਾ ਪਵੇ ਤਾਂ ਵੀ ਕਦੇ ਕਦੇ ਮਨ ਦੇ ਵਿੱਚ ਨਾ ਹੌਲ ਜਾ ਉੱਠਦਾ। ਕੋਈ ਇਨਾਮ ਕਨਾਮ ਵੀ ਮਿਲਿਆ? ਉਹ ਗੱਲ ਪਤਾ ਕੀ ਹੈ, ਨਾ ਤਾਂ ਮਾਨਾ ਸਨਮਾਨ 'ਚ ਕਦੇ ਸੱਚੀ ਪਿਆ, ਨਾ ਮੈਂ ਪੈਣਾ ਚਾਹੁੰਦਾ। ਮੈਂ ਤਾਂ ਕਦੇ ਕਿਸੇ ਸਾਹਿਤਕ ਸਮਾਗਮ 'ਤੇ ਨਹੀਂ ਗਿਆ ਕਦੇ, ਸ਼ਾਇਦ ਤੁਸੀਂ ਮੈਨੂੰ ਕਦੇ ਦੇਖਿਆ ਵੀ ਨਾ ਹੋਵੇ। ਕੀ ਕਹਿਣਾ, ਕਦੇ ਖਿੱਚ ਧੂ ਕੇ ਮੈਨੂੰ ਕੋਈ ਲੈ ਜੇ ਤਾਂ ਮੈਂ ਇੱਕ ਅੱਧੀ ਵਾਰੀ ਸਾਲ 'ਚ ਕਿਤੇ ਮੈਂ ਨਜ਼ਰ ਆ ਜਾਂ, ਗੱਲ ਵੱਖਰੀ ਹੈ। ਠੀਕ ਹੈ, ਮੈਨੂੰ ਗੋਲਡ ਮੈਡਲ ਮਿਲੇ, ਐਸੀ ਗੱਲ ਨਹੀਂ। ਘੜੀਸ ਕੇ ਵੀ ਦਿੱਤੇ, ਪੁਰਜਾ ਕੱਟ ਮਾਰੇ ਨਾਵਲ ਨੂੰ। ਨਾਨਕ ਸਿੰਘ ਨਾਵਲਿਸਟ ਅਵਾਰਡ ਵੀ ਦਿੱਤਾ ਆਪਣੇ ਲਾਂਬੜਾ ਸੱਥ ਵਾਲਿਆਂ ਨੇ, ਪੰਜਾਬੀ ਸੱਥ ਵਾਲਿਆਂ ਨੇ। ਪ੍ਰੋਫੈਸਰ ਮੋਹਨ ਸਿੰਘ ਦੇ ਮੇਲੇ 'ਤੇ ਬਲਵੰਤ ਗਾਰਗੇ ਅਵਾਰਡ ਦਿੱਤਾ ਨਿਰਮਲ ਜੌੜਾ ਹੋਣਾ ਨੇ। ਜੱਸੋਵਾਲ ਸਾਹਿਬ ਵੀ ਉਦੋਂ ਜਿਉਂਦੇ ਸੀ। ਮਤਲਬ ਦੂਜਾ ਜਿਹੜਾ ਮਾਣ ਸਨਮਾਨ ਹੈ, ਹੁਣ ਮੇਰੀ ਗੱਲ ਸੁਣੋ, ਬਾਬਾ ਬਖਸ਼ਿੰਦਰ ਮੇਰੀ ਇੰਟਰਵਿਊ ਕਰਦਾ ਹੋਵੇ ਤੇ ਸਾਡੇ ਪਾਠਕ ਹੁਣ ਸਰੀ ਦੇ ਵਿੱਚ, ਮੈਂ ਇੱਕ ਕਾਰ 'ਚ ਉਤਰਿਆ ਤੇ ਦੂਜੇ ਕਾਰ 'ਚ ਮੈਨੂੰ ਚੱਕ ਕੇ ਚੜ੍ਹਾ ਲੈਣ, ਇਦੋਂ ਵੱਧ ਦੱਸੋ ਹੋਰ ਮਾਣ ਬੰਦੇ ਦਾ ਕੀ ਹੋਊਗਾ? ਇਦੋਂ ਵੱਧ ਮੈਨੂੰ ਦੱਸ ਦਿਓ ਨਾ, ਹੋਰ ਮੈਂ ਕੀ ਚਾਹੁੰਦਾ। ਮੈਂ ਬਹੁਤ ਸਬਰ ਸੰਤੋਖ ਵਾਲਾ ਬੰਦਾ ਵੀ ਜੇ ਮੈਨੂੰ ਇੰਨੀਆਂ ਬਰਕਤਾਂ ਗੁਰੂ ਬਾਬੇ ਨਾਨਕ ਨੇ ਬਖਸ਼ੀਆਂ, ਮੈਂ ਤਾਂ ਹੋਰ ਕੁਛ ਚਾਹੁੰਦਾ ਹੀ ਨਹੀਂ। ਤੁਸੀਂ ਮੈਨੂੰ ਚੁੱਪ ਕਰਾਤਾ। ਜੱਗੀ ਜੀ, ਬੜਾ ਚਿੱਤ ਕਰਦਾ ਸੀ ਤੁਹਾਡੇ ਕੋਲੋਂ ਹੋਰ ਗੱਲਾਂ ਸੁਣਦੇ ਤੁਹਾਡੀ ਜ਼ਿੰਦਗੀ ਦੀਆਂ, ਪਰ ਇਹ ਗੱਲਾਂ ਅਗਲੀ ਮੁਲਾਕਾਤ ਲਈ ਰੱਖ ਲਈਏ। ਤੇ ਇਸ ਇੱਛਾ ਨਾਲ ਕਿ ਮੁੜ ਕੇ ਫੇਰ ਕਦੇ ਮਿਲਾਂਗੇ। ਤੁਹਾਡਾ ਵੀ ਧੰਨਵਾਦ ਤੇ ਥੈਂਕ ਯੂ। आज ਦਾ ਸਰਪ੍ਰਾਈਜ਼ ਵੇਖਣ ਤੋਂ ਬਾਅਦ ਪੂਰੀ ਦੁਨੀਆ ਨੂੰ ਅਸਲੀ ਪਿਆਰ ਦਾ ਪਤਾ ਚੱਲ ਜਾਏਗਾ। असली प्यार यानी फाइबरटेक, क्वालिटी प्रोडक्ट्स, बेहतरीन डिजाइन्स। की गल है, आज फाइबरटेक तो किचन सिंक घर लेके जाना है या फिर सुपने ही देखी जाने हैं? Fibertech Distributors serves all across North America. 604-507-2199. fibertechbc.ca। AAA Auto Body ਆਪਣੇ ਭਰਾਵਾਂ ਦੀ ਬਰਨਵੀ ਵਿੱਚ ਵਨ ਆਫ ਦ ਬਿਗੇਸਟ ICBC ਆਥੋਰਾਈਜ਼ਡ ਆਟੋ ਬਾਡੀ ਸ਼ਾਪ, ਜਿਨ੍ਹਾਂ ਕੋਲ ਐਕਸਪ੍ਰੈਸ ਵੈਲੇ ਸਰਵਿਸ ਤੋਂ ਇਲਾਵਾ ਐਕਸਪੀਰੀਅੰਸ ਅਤੇ ਸਰਟੀਫਾਈਡ ਟੈਕਨੀਸ਼ੀਅਨਸ ਵੀ ਹਨ। ਤੇ ਬਿਨਾਂ ਸ਼ੱਕ ਹਾਈਟੈਕ ਕੰਪਿਊਟਰਾਈਜ਼ਡ ਪੇਂਟ ਸ਼ਾਪ ਬੂਥ ਦੀ ਵੀ ਫੈਸਿਲਿਟੀ ਹੈਗੀ।
ਤੁਹਾਡੇ ਸਾਰੀ ਜ਼ਰੂਰਤਾਂ ਲਈ ਜਿਵੇਂ ਡੈਂਟਿੰਗ, ਪੇਂਟਿੰਗ ਜਾਂ ਕੋਲੀਜਨ ਸਰਵਿਸਿਜ਼ ਲਈ ਫੋਨ ਕਰੋ ਹਰਮੇਸ਼ ਸ਼ਰਮਾ 604-299-1054. They can handle ICBC claim and inspection independently. हेर मोटर्स वालियां दे सैकड़े गड्डियां छोटियां वड्डियां फलास ने कर दे तली ते चाबी धर दे लैनी वैन कार गोजे लैनी वैन कार गोजे भावें पिक अप लेना चाहे तक मिलो एक मेर अजीत सिंह हेर वेट थोड़ी कर दे Hair Motors, 12375 King George Highway, Surrey. Call 580-7755. हेर मोटर्स ਕੀ ਹੋਇਆ ਕਿਸ ਨਾਲ ਲੜਕੇ ਹੈਗੀਆਂ ਤਾਂ ਹਰ ਵੇਲੇ ਮਜ਼ਾਕ ਹੀ ਸੁਝਦਾ ਹੈ। ਕੀ ਹੋਇਆ ਆ ਮੰਮੀ ਡੈਡੀ ਨੂੰ ਇੰਡੀਆ ਤੋਂ ਸੁਪਰ ਵੀਜ਼ੇ ਤੇ ਮੰਗਾਉਣ ਲਈ ਇਮੀਗ੍ਰੇਸ਼ਨ ਨੇ ਮੇਰੀਆਂ ਗੁੱਡੀਆਂ ਕਮਾਈਆਂ ਪਈਆਂ ਨੇ। ਕੀ ਕਹਿੰਦੇ ਆ ਕਦੇ ਕਦੇ ਆ ਪੇਪਰ ਲੈ ਕੇ ਆਓ, ਕਦੇ ਆ ਪੇਪਰ ਲੈ ਕੇ। ਓ ਮਾਈ ਗॉड, ਮੈਂ ਤਾਂ ਦੁਖੀ ਹੋ ਚੁੱਕੀ ਆ। ਬਸ ਇੰਨੀ ਗੱਲ ਤੋਂ ਘਬਰਾ ਗਈ ਆਹ ਇੰਨੀ ਕੀ ਗੱਲ ਆ? ਜਦੋਂ ਆਪਾਂ ਨਾ ਕਰਾਉਨ ਇਮੀਗ੍ਰੇਸ਼ਨ ਦੇ ਰਾਜਪਾਲ ਹੋਟਲ ਨੂੰ ਮਿਲੇ ਨਾ ਤਾਂ ਉਹਨਾਂ ਨੇ ਕੰਮ ਮਿੰਟਾਂ ਸਕਿੰਟਾਂ ਚ ਕਰ ਦੇਣੇ ਨੇ। ਸੱਚੀ ਮੈਂ ਤਾਂ ਐਵੇਂ ਘਬਰਾ ਗਈ ਸੀਗੀ। 9057897744 ਕਰਨ ਦੇ ਕਈ ਤਰੀਕੇ ਹੋ ਸਕਦੇ ਨੇ, ਪਰ ਉਸ ਪ੍ਰੋਬਲਮ ਦਾ ਸਭ ਤੋਂ ਵਧੀਆ ਤੇ ਇਫੈਕਟਿਵ ਇਲਾਜ ਲੱਭਣਾ ਤੁਹਾਨੂੰ ਟ੍ਰੀਟਮੈਂਟ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਅਸੀਂ ਏਪੈਕਸ ਫਿਜ਼ੀਓਥੈਰੇਪੀ ਤੇ ਹਰ ਇੱਕ ਪ੍ਰੋਬਲਮ ਦਾ ਪ੍ਰੋਪਰ ਅਸੈਸਮੈਂਟ ਤੇ ਡਾਇਗਨੋਸਿਸ ਕਰਨ ਤੋਂ ਬਾਅਦ ਸਾਇੰਟਿਫਿਕ ਤਰੀਕੇ ਨਾਲ ਇਲਾਜ ਕਰਦੇ ਹਾਂ। इंजरी के बाद शरीर के कुछ जोड़ पूरी तरह मूव नहीं करते या डिस्क दब जाती है, जिन्हें हम मोबिलाइज, मैनिपुलेट या ट्रैक्शन से ठीक कर सकते हैं। Injuries can cause increased sensitivity to pain and loss of function, which can be treated by acupuncture and functional dry needling. ਹਰ ਇੱਕ ਇੰਜਰੀ ਤੁਹਾਨੂੰ ਤੇ ਤੁਹਾਡੇ ਮਸਲਸ ਨੂੰ ਵੀਕ ਕਰਦੀ ਹੈ। ਅਸੀਂ ਇੱਥੇ ਉਹਨਾਂ ਦੀ ਸਪੈਸੀਫਿਕ ਐਕਸਰਸਾਈਜ਼, ਸਟ੍ਰੈਚਿੰਗ ਤੇ ਸਟੀਮੂਲੇਸ਼ਨ ਕਰਕੇ ਉਹਨਾਂ ਨੂੰ ਠੀਕ ਕਰਦੇ ਹਾਂ। ਤੁਸੀਂ ਸਭ ਜਗ੍ਹਾ ਟ੍ਰੀਟਮੈਂਟ ਕਰਾ ਕੇ ਵੀ ਜੇ ਠੀਕ ਨਹੀਂ ਹੋਏ तो एक बार साडे क्लिनिक ते जरूर आओ। You will feel the difference.